ਇਹ ਜਿਹੜੇ ਅੱਜ ਜਿਨ੍ਹਾਂ ਦੇ ਕੋਲ ਹਿੰਦੂਤਵੀਆਂ ਕੋਲ ਹਕੂਮਤ ਹੈ ਉਹਨਾਂ ਦੀ ਤਾਂ ਸਾਰੀ ਹਿੰਦੂਤਵਾ ਦੀ ਆਈਡੀਓਲੋਜੀ ਹੀ ਉਸ ਨਾਜ਼ੀਇਜ਼ਮ, ਉਸ ਦਾ ਹਿਟਲਰ ਦਾ ਰੇਸਿਜ਼ਮ, ਉਹੀ ਸਵਸਤਕਾ ਦੀ ਛਾਂ ਥੱਲੇ ਉਸ ਤੋਂ ਪ੍ਰਭਾਵਿਤ ਸੀ। ਜਿਨ੍ਹਾਂ ਦੇ ਨਾਲ ਮਿਲ ਕੇ ਜਾਪਾਨ ਨੇ ਬਰਬਾਦੀ ਦੇਖੀ ਸੀ, ਨਾਜ਼ੀਆਂ ਦੇ ਨਾਲ ਮਿਲ ਕੇ ਜਾਂ ਫਾਸ਼ਿਸਟਾਂ ਦੇ ਨਾਲ ਮਿਲ ਕੇ, ਅੱਜ ਉਹ ਉਹਨਾਂ ਦੇ ਨਾਲ ਹੀ ਕਿਉਂ ਸਹਿਯੋਗੀ ਬਣਨਾ ਚਾਹੁੰਦਾ। ਸ਼ਾਰਦਾ ਯੂਨੀਵਰਸਿਟੀ 'ਚ ਇੱਕ ਟੀਚਰ ਨੇ ਜਿਹੜਾ ਕੁਐਸਚਨ ਪੇਪਰ ਦਿੱਤਾ, ਉਹਦੇ 'ਚ ਉਹਨੇ ਪੁੱਛਿਆ ਸੀ ਸਟੂਡੈਂਟਸ ਨੂੰ, ਡੂ ਯੂ ਫਾਈਂਡ ਐਨੀ ਸਿਮਿਲੈਰਿਟੀਜ਼ ਬਿਟਵੀਨ ਫਾਸ਼ਿਜ਼ਮ, ਨਾਜ਼ੀਇਜ਼ਮ ਐਂਡ ਹਿੰਦੂ ਰਾਈਟ ਵਿੰਗ ਹਿੰਦੂਤਵਾ, ਐਲੈਬੋਰੇਟ ਵਿਦ ਦਾ ਆਰਗੂਮੈਂਟ, ਕਿ ਇਸ ਨੂੰ ਬਿਆਨੋ ਕਿ ਕੀ ਸਾਂਝਾ ਨੇ। By the late 1920s, the fascist regime and Mussolini had many supporters in Maharashtra. ਇਹ ਚਾਰੋਂ ਹੀ ਜਿਹੜੇ ਮਰਾਠੀ ਆਈਕੋਨਿਕ ਫਿਗਰ ਨੇ ਹਿੰਦੂਤਵਾ ਦੀਆਂ, ਇਹ ਸਮਝਦੇ ਸੀ ਕਿ ਇਹ ਬ੍ਰਿਟਿਸ਼ ਡੈਮੋਕ੍ਰੇਸੀ ਦਾ ਜਵਾਬ ਮਿਲੀਟਰੀਜ਼ਮ ਹੈ ਜੋ ਨਾਜ਼ੀਜ਼ਮ ਔਰ ਇਟਾਲੀਅਨ ਦੇ ਰਹੇ ਨੇ, ਔਰ ਇਹਦੇ 'ਚੋਂ ਹੀ ਅਸੀਂ ਜਿਹੜਾ ਇਹ ਅੱਗੇ ਤੋਰ ਸਕਦੇ ਹਾਂ। ਇਹ ਉਹਨਾਂ ਨੂੰ ਕਹਿ ਰਿਹਾ ਮੁਸੋਲਿਨੀ ਨੂੰ, ਜਿਹਨੇ ਜਿਹੜਾ ਫਾਸ਼ਿਜ਼ਮ ਦਾ ਪਿਓ ਹੈ, ਮੁੰਜੇ ਕਹਿ ਰਿਹਾ, ਜਿਹੜਾ ਹਿੰਦੂ ਮਹਾਸਭਾ ਬਾਅਦ ਫਾਊਂਡ ਕਰਦਾ ਕਿ ਜੀ ਅਸੀਂ ਬਹੁਤ ਇੰਪ੍ਰੈਸਡ ਹਾਂ, ਇਹ ਹਰ ਨੇ ਭਾਰਤ ਨੂੰ ਵੀ ਜਿਹੜਾ ਤੁਹਾਡੇ ਵਰਗਾ ਸਿਸਟਮ ਚਾਹੀਦਾ। 1930 'ਚ ਇਹ ਮੁੰਜੇ ਹੈਡਗਵੇਅਰ ਆਪਸ ਡਿਸਕਸ ਕਰ ਰਹੇ ਨੇ ਕਿ ਜੇ ਅਸੀਂ ਹਿੰਦੂਤਵਾ ਨੂੰ ਲਿਆ ਕੇ ਫਰੰਟ ਬਰਨਰ ਤੇ ਰੱਖਣਾ ਤੇ ਸਾਨੂੰ ਜਾਂ ਸ਼ਿਵਾਜੀ ਜਿਵੇਂ ਪਹਿਲਾਂ ਹੋਇਆ ਉਵੇਂ ਦਾ ਕੋਈ ਹੋਏ, ਜਾਂ ਕੋਈ ਸਾਡੇ 'ਚ ਹਿਟਲਰ ਔਰ ਮੁਸੋਲਿਨੀ ਜੰਮੇ। ਬੰਚ ਆਫ ਥਾਟਸ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜੋ ਹੱਲ ਘੱਟ ਗਿਣਤੀਆਂ ਨਾਲ ਡੀਲ ਕਰਨ ਦਾ ਨਾਜ਼ੀਆਂ ਨੇ ਲੱਭਿਆ, ਇਹੀ ਭਾਰਤ ਦੇ ਮੁਸਲਮਾਨਾਂ, ਈਸਾਈਆਂ ਦੇ ਨਾਲ ਘੱਟ ਗਿਣਤੀਆਂ ਨਾਲ ਡੀਲ ਕਰਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब वर्स। मैं ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਔਰ ਅੱਜ ਖਾਸ ਤੌਰ ਤੇ ਈਦ ਦੀ ਬਹੁਤ ਬਹੁਤ ਮੁਬਾਰਕ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ। ਸੋ ਵਿਊਅਰਸ, ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਜਿਹੜਾ ਹੈ, ਜਿਹੜੇ ਵੱਖ-ਵੱਖ ਜਿਹੜੇ ਸਾਡੇ ਗੈਜਟਸ ਨੇ ਉਸ ਦੇ ਉੱਪਰ ਆ ਰਿਹਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਉਹਨਾਂ ਨੂੰ ਫੋਲੋ ਕਰੋ, ਔਰ ਤੁਸੀਂ ਉਹਨਾਂ, ਜਿਸ ਤਰ੍ਹਾਂ ਕਿ TV84 ਜਿਹੜਾ ਫੇਸਬੁੱਕ ਤੇ ਵੀ ਆ ਰਿਹਾ ਔਰ YouTube ਤੇ ਵੀ ਆ ਰਿਹਾ, ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਵੀ ਕਰੋ ਸਾਡੇ ਜਿਹੜੇ ਪ੍ਰੋਗਰਾਮ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਸਪਾਂਸਰਸ਼ਿਪ ਦੇ ਹਵਾਲੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਵੀਰ ਹਿਰਦੇਪਾਲ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਸਪਾਂਸਰਸ਼ਿਪ ਭੇਜਦਿਆਂ ਕਿਹਾ ਹੈ ਕਿ ਅਸੀਂ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਹੋਰ ਯਤਨ ਕਰਾਂਗੇ, ਔਰ ਟਰਾਈ ਸਟੇਟਾਂ ਦੀਆਂ ਸੰਗਤਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀ ਕਿਰਤ ਕਮਾਈ ਅਤੇ ਸਮੇਂ ਦਾ ਦਸਵੰਧ ਜ਼ਰੂਰ ਕੱਢੀਏ। ਸੋ ਵਾਹਿਗੁਰੂ ਸਹਾਈ ਹੋਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਿਰਦੇਪਾਲ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ, ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਵਿਊਅਰਸ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਈਦ ਦੀਆਂ ਜਿਹੜੀਆਂ ਕਿ ਮੁਸਲਿਮ ਵੀਰ ਭੈਣਾਂ ਦਾ, ਮੁਸਲਿਮ ਜਿੱਦਾਂ ਕਿ ਉਹਨਾਂ ਦਾ ਅੱਜ ਤਿਉਹਾਰ ਹੈਗਾ ਏ, ਈਦ ਦੀ ਮੁਬਾਰਕ। ਮੈਂ ਪਹਿਲਾਂ ਤਾਂ ਕਹਾਂ ਕਿ ਈਦ ਦੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਥੋੜਾ ਕਨਫਿਊਜ਼ ਹੋਈ ਸੀ, ਸੋ ਦੈਟਸ ਵਾਈ। ਸੋ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਖਾਸ ਕਰਕੇ ਆਪਣੇ ਜਿਹੜੇ ਪਾਕਿਸਤਾਨੀ ਵੀਰ ਭੈਣਾਂ ਨੂੰ ਆਪਾਂ ਈਦ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਫਸੋਸ ਜਿਹੜੀ ਵਾਲੀ ਗੱਲ ਹੈ ਕਿ ਜਿਸ ਅਨੁਸਾਰ ਜਾਪਾਨ ਦੇ ਸਾਬਕਾ ਪ੍ਰਾਈਮ ਮਿਨਿਸਟਰ ਸ਼ਿਨਜ਼ੋ ਆਬੇ ਨੂੰ ਇੱਕ ਕਾਤਲ ਨੇ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਹੈ। ਸੋ ਸਿਆਸੀ ਅਤੇ ਸਮਾਜਿਕ ਦੁਨੀਆ ਵਿੱਚ ਹਿੰਸਾ ਦਾ ਜਿਹੜਾ ਅਮਲ ਹੈ ਉਹ ਵੱਧਦਾ ਜਾ ਰਿਹਾ,
ਹੋਰ ਹਿੰਦੂ ਤਵੀ ਵਿਚਾਰਧਾਰਾ ਵੱਲ ਜਿਹੜਾ ਵੱਧ ਰਿਹਾ ਭਾਰਤ ਹਿੰਸਾ ਨੂੰ ਬੜਾਵਾ ਜਿਹੜਾ ਉਹ ਦੇ ਰਿਹਾ। ਸੋ ਇਟਲੀ ਦੀ ਇੱਕ ਹਿਸਟੋਰੀਅਨ ਮਾਰਜੀਆ ਕੈਸੋਲਰੀ ਨੇ ਆਪਣੇ ਇੱਕ ਆਰਟੀਕਲ ਵਿੱਚ ਸਾਬਤ ਕੀਤਾ ਹੈ ਕਿ ਕਿਵੇਂ 1930 ਵਿੱਚ ਨਾਜ਼ੀਜ਼ਮ ਅਤੇ ਫਾਸ਼ਿਜ਼ਮ ਨੇ ਹਿੰਦੂ ਤਵੀ ਵਿਚਾਰਧਾਰਾ ਨੂੰ ਉਤਸ਼ਾਹਿਤ ਕੀਤਾ ਹੈ ਔਰ ਅਫਸੋਸ ਅੱਜ ਇਹਨਾਂ ਹਿੰਦੂ ਤਵੀਆਂ ਕੋਲ ਭਾਰਤ ਵਿੱਚ ਸਿਆਸੀ ਤਾਕਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਹਿਰਦੇਪਾਲ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬੜੇ ਪਿਆਰੇ ਨੌਜਵਾਨ ਨੇ, ਪੰਥ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਵੀ ਇਹ ਨਾਲ ਸੇਵਾ ਨਿਭਾਉਂਦੇ ਨੇ। ਔਰ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ ਇੱਕ ਜਿੱਥੇ ਪੰਥਕ ਰਿਸ਼ਤਾ ਪਰਿਵਾਰਕ ਤੌਰ ਦੇ ਉੱਤੇ ਵੀ ਜਦੋਂ ਅਸੀਂ ਇੱਕੋ ਹੀ ਰਸਤੇ ਦੇ ਪਾਂਧੇ ਹਾਂ ਤਾਂ ਫਿਰ ਇਹ ਵਿਛੋੜਾ ਇਵੇਂ ਹੀ ਹੈ ਜਿਵੇਂ ਸਕੇ ਭਰਾ ਦਾ ਤੁਰ ਜਾਣਾ ਹੁੰਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਆਪਣੀ ਕੈਲੀਫੋਰਨੀਆ ਵਿਜ਼ਿਟ ਵੇਲੇ ਵੀ ਇਹ ਦੇਖਿਆ ਕਿ ਪਿਛਲੇ 30-35 ਸਾਲ 'ਚ ਡਾਕਟਰ ਸਾਹਿਬ ਨੂੰ ਜੋ ਵੀ ਮਿਲਿਆ, ਭਾਵੇਂ ਇੱਕ ਵਾਰ ਹੀ ਮਿਲਿਆ, ਉਹ ਕਦੇ ਉਹਨਾਂ ਨੂੰ ਭੁੱਲ ਨਹੀਂ ਸਕਿਆ। ਔਰ ਹਰ ਇੱਕ ਨੇ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਮਨਾਇਆ, ਬਹੁਤ ਦੁੱਖ ਮੰਨਿਆ ਦਿਲੋਂ। ਇੱਕ ਫਾਰਮਲ ਅਫਸੋਸ ਹੁੰਦਾ, ਇੱਕ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿੰਦਗੀਆਂ ਨੂੰ ਉਹਨਾਂ ਨੇ ਟੱਚ ਕੀਤਾ। ਸਾਡੇ ਲਈ ਵੀ ਬੇਸ਼ੱਕ ਜਿਉਂ-ਜਿਉਂ ਦਿਨ ਬੀਤਦੇ ਜਾਂਦੇ ਨੇ, ਇਹ ਕਿਹਾ ਜਾਂਦਾ ਹੈ ਟਾਈਮ ਇਜ਼ ਅ ਬਿਗ ਹੀਲਰ, ਪਰ ਅਸੀਂ ਉਸ ਪ੍ਰਭਾਵ ਨੂੰ, ਉਸ ਇੱਕ ਜਿਹੜਾ ਜ਼ਖਮ ਹੈ, ਜਿਹੜਾ ਸੱਲ ਹੈ, ਜਿਹੜੀ ਪੀੜ ਹੈ, ਉਸ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ। ਪਰ ਬਹੁਤ ਵਾਰ ਜਦੋਂ ਤੁਸੀਂ ਹਕੀਕਤ ਦੇ ਰੂਬਰੂ ਹੋਣਾ ਚਾਹੁੰਦੇ ਹੋ ਤਾਂ ਫਿਰ ਇਹੀ ਹੁੰਦਾ ਹੈ ਕਿ ਜ਼ਿੰਦਗੀ ਤੁਰੀ ਜਾਂਦੀ ਹੈ। ਔਰ ਸਾਡੇ ਸਾਹਮਣੇ ਹੈ ਕਿ ਜਦੋਂ ਅਸੀਂ ਮਿਲੇ ਹੀ ਉਸ ਪਿੜ ਦੇ ਵਿੱਚ ਜਿਹੜਾ ਪੰਥ ਸੇਵਾ ਦਾ ਪਿੜ ਸੀ, ਕੌਮੀ ਘਰ ਖਾਲਿਸਤਾਨ ਦੀ ਸਟਰਗਲ ਦਾ ਪਿੜ ਸੀ, ਸੋ ਸਾਡੇ 'ਤੇ ਇਹ ਫਰਜ਼ ਆਇਤ ਹੁੰਦਾ ਹੈ ਕਿ ਅਸੀਂ ਖਾਲਿਸਤਾਨ ਦੇ ਸੰਘਰਸ਼ ਨੂੰ ਔਰ ਖ਼ਾਸ ਤੌਰ 'ਤੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਡ੍ਰੀਮ ਪ੍ਰੋਜੈਕਟ TV 84 ਨੂੰ ਹੋਰ ਵੀ ਅੱਗੇ ਚੜ੍ਹਦੀ ਕਲਾ 'ਚ ਲੈ ਕੇ ਜਾਈਏ। ਔਰ ਉਸ ਦੇ ਲਈ ਸਾਨੂੰ ਲਗਾਤਾਰਤਾ ਨਾਲ ਬਹੁਤ ਸਾਰੇ ਵੀਰਾਂ ਭੈਣਾਂ ਦੀਆਂ ਕਾਲਸ ਵੀ ਆਉਂਦੀਆਂ ਨੇ, ਮੈਸੇਜਸ ਵੀ ਆਉਂਦੇ ਨੇ, ਉਹ ਸਾਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਅਸੀਂ ਨਾਲ ਖੜ੍ਹੇ ਔਰ ਅਸੀਂ ਇਸ ਗੱਲ ਦੇ ਉੱਤੇ ਮਾਣ ਕਰ ਸਕਦੇ ਹਾਂ ਕਿ ਇੱਕ ਵੱਡਾ ਪਰਿਵਾਰ ਜਿਹੜਾ ਪੰਥ ਪਰਿਵਾਰ ਹੈ, ਔਰ ਉਸ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਵੀ, ਜਿਵੇਂ ਉਹਨਾਂ ਨੇ ਔਰ ਖ਼ਾਸ ਤੌਰ 'ਤੇ ਰਾਜਾ ਰਜ਼ਾਕ, ਜਦੋਂ ਉਹਨਾਂ ਦੇ ਨਾਲ ਗੱਲਬਾਤ ਹੋਈ ਔਰ ਕਾਜ਼ੀ ਸਾਹਿਬ, ਸਾਡੇ ਕਾਜ਼ੀ ਇੱਥੇ ਜਿਹੜੇ ਸਾਰਾ ਪ੍ਰਬੰਧ ਕਰਦੇ ਨੇ ਕੰਸਟਰਕਸ਼ਨ ਵਰਕ ਦਾ, ਸੋ ਉਹਨਾਂ ਨੇ ਵੀ ਔਰ ਹਰ ਕੋਈ, ਬਾਬਰ ਰਿਆਜ਼ ਕੱਲ ਸਾਡੇ ਆਫਿਸ 'ਚ ਆਏ ਔਰ ਉਹਨਾਂ ਨੇ ਵੀ ਕਿਹਾ ਵੀ ਇਹ ਕਿਵੇਂ ਹੋ ਗਿਆ, ਇੰਨੀ ਜਲਦੀ ਕੀ ਹੋ ਗਿਆ ਉਹਨਾਂ ਨੂੰ। ਸੋ ਅਸੀਂ ਸਮਝਦੇ ਹਾਂ ਵੀ ਇਹੀ ਕਿਸੇ ਬੰਦੇ ਦੀ ਜ਼ਿੰਦਗੀ ਦੀ ਖੂਬਸੂਰਤੀ ਹੁੰਦੀ ਹੈ ਕਿ ਉਸ ਦੇ ਤੁਰ ਜਾਣ ਬਾਅਦ ਹਰ ਇੱਕ ਜਿਹੜਾ ਹੈ ਉਹ ਇਹ ਮਹਿਸੂਸ ਕਰੇ ਕਿ ਕੁਛ ਨਾ ਕੁਛ ਸਾਡਾ ਗਵਾਚ ਗਿਆ। ਸੋ ਅਸੀਂ ਵੀਰ ਹਿਰਦੇਪਾਲ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਸੈਗਮੈਂਟ ਜਿਹਦੇ 'ਚ ਖਾਸ ਤੌਰ 'ਤੇ ਦਾਰਾ ਸ਼ਿਕੋਹ ਦਾ ਜ਼ਿਕਰ ਆਇਆ ਔਰ ਅਸੀਂ ਵੇਰਵੇ ਨਾਲ ਉਹਨਾਂ ਦੇ ਸਿੱਖ ਕਨੈਕਸ਼ਨ ਦੀ ਗੱਲ ਵੀ ਕੀਤੀ। ਔਰ ਨਾਲ ਦੀ ਨਾਲ ਕਿਉਂਕਿ ਅੰਮ੍ਰਿਤਿਆ ਸੇਨ ਜਿਹੜੇ ਨੋਬਲ ਲੌਰੀਏਟ ਨੇ, ਉਹਨਾਂ ਨੇ ਕਲਕੱਤੇ ਦੇ ਇੱਕ ਫੰਕਸ਼ਨ 'ਚ ਇਹ ਕਿਹਾ ਸੀ ਕਿ ਭਾਈ ਤੁਸੀਂ ਕਿਵੇਂ ਹਿੰਦੂਤਵਾ ਕਲਚਰ ਵਾਲੇ ਜਿਹੜੇ ਹੈ, ਤੁਸੀਂ ਸਮਝਦੇ ਹੋ ਕਿ ਤੁਸੀਂ ਇਕੱਲੇ ਹਿੰਦੂਤਵਾ ਦੀ ਗੱਲ ਕਰ ਸਕਦੇ ਹੋ, ਔਰ ਕਿੰਨੀ ਵੱਡੀ ਦੇਣ ਇਸ ਸਾਂਝੇ ਕਲਚਰ ਨੂੰ ਉਹਨਾਂ ਨੇ ਮਿਊਜ਼ਿਕ ਦੀ ਦੁਨੀਆ ਦੀ ਗੱਲ ਕੀਤੀ, ਉਹਨਾਂ ਨੇ ਦਾਰਾ ਸ਼ਿਕੋਹ ਦੀ ਗੱਲ ਕੀਤੀ ਕਿ ਕਿਵੇਂ ਉਹਨਾਂ ਨੇ ਜਿਹੜੇ ਹਿੰਦੂ ਸਕ੍ਰਿਪਚਰਸ ਨੇ ਉਹਨਾਂ ਦਾ ਪਰਸ਼ੀਅਨ ਦੇ ਵਿੱਚ ਅਨੁਵਾਦ ਕੀਤਾ ਔਰ ਉਹ ਦੁਨੀਆ ਤੱਕ ਪਹੁੰਚਾਇਆ। ਔਰ ਉਸ ਦਾ ਜ਼ਿਕਰ ਕਰਦੇ ਹਾਂ ਅਸੀਂ ਦਾਰਾ ਸ਼ਿਕੋਹ ਬਾਰੇ, ਉਹਨਾਂ ਦੇ ਸਿੱਖ ਕਨੈਕਸ਼ਨ ਬਾਰੇ ਹੋਰ ਵੀ ਵੇਰਵੇ ਨਾਲ ਗੱਲ ਕੀਤੀ ਸੀ। ਔਰ ਸਾਡੇ ਰੈਗੂਲਰ ਵਿਊਅਰ ਨੇ ਪਾਕਿਸਤਾਨ ਤੋਂ ਪ੍ਰੋਫੈਸਰ ਅਬਦੁਲ ਮਜੀਦ, ਉਹਨਾਂ ਨੇ ਸਾਡੀਆਂ 2 ਕਰੈਕਸ਼ਨਸ ਕੀਤੀਆਂ ਨੇ ਉਹ ਸਾਰੇ 'ਚ, ਔਰ ਅਸੀਂ ਬੜੇ ਸਤਿਕਾਰ ਨਾਲ ਉਹਨਾਂ ਦੇ ਵਿਊਜ਼ ਨੂੰ ਜਿਹੜਾ ਹੈ ਉਹ ਐਕਸੈਪਟ ਕਰਦੇ ਹਾਂ। ਉਹਨਾਂ ਨੇ ਕਿਹਾ ਡਾਕਟਰ ਸਾਹਿਬ, ਸ਼ਾਹਜਹਾਨ ਦੇ ਬੇਟਿਆਂ ਵਿੱਚ ਜੰਗੇ ਤਖਤ ਨਸ਼ੀਨੀ ਸ਼ਾਹਜਹਾਨ ਦੇ ਮਰਨ 'ਤੇ ਨਹੀਂ ਸੀ ਹੋਈ, ਬਲਕਿ ਉਹਦੇ ਜਿਉਂਦੇ ਜੀ ਜਦੋਂ ਕਿ ਉਹ ਬਿਮਾਰ ਹੋਣ 'ਤੇ ਹੀ ਹੋਈ ਸੀ। 1658 ਉਹਨਾਂ ਨੇ ਕਿਹਾ ਕਿ ਅਸੀਂ ਕਿਉਂਕਿ ਕਿਹਾ ਸੀ ਕਿ ਭਾਈ ਉਹਨਾਂ ਨੇ ਸ਼ਾਹਜਹਾਨ ਨੇ ਦਾਰਾ ਸ਼ਿਕੋਹ ਜਿਹੜਾ ਵੱਡਾ ਸੀ ਉਹਨੂੰ ਤਖਤ ਦਿੱਤਾ ਸੀ, ਉਹਨਾਂ ਨੇ ਕਿਹਾ ਕਿ ਭਾਈ ਉਹਦੀ ਨਹੀਂ ਸੀ ਹੋਈ ਤਖਤ ਨਸ਼ੀਨੀ, ਜਦੋਂ ਸ਼ਾਹਜਹਾਨ ਬਿਮਾਰ ਹਾਲਤ ਦੇ ਵਿੱਚ ਸੀ ਉਦੋਂ ਹੀ
ਉਹਨਾਂ ਦੇ ਪੁੱਤਰਾਂ ਦੀ ਜਿਹੜੀ ਹੈ ਉਹ ਤਖਤ ਦੇ ਲਈ ਜੰਗ ਸ਼ੁਰੂ ਹੋ ਗਈ ਸੀ। ਬਿਲਕੁਲ ਠੀਕ ਹੈ। ਅੱਛਾ। ਔਰ ਉਹਨਾਂ ਨੇ ਜਿਹੜੀ ਹੈ ਇਹ ਵੀ ਦਿੱਤਾ ਹੈ ਕਿ ਭਾਈ ਇਹ 1658 'ਚ ਇਹ ਜੰਗ ਉਹਨਾਂ ਪੁੱਤਰਾਂ 'ਚ ਸ਼ੁਰੂ ਹੋਈ ਔਰ ਸ਼ਾਹਜਹਾਂ ਦੀ ਮੌਤ ਜਿਹੜੀ ਹੈ ਉਹ 1666 ਦੇ ਵਿੱਚ ਹੋਈ। ਸੋ ਜ਼ਾਹਰ ਹੈ ਕਿ ਵੀ ਇਹ ਵੀ ਫੈਕਟ ਹੈ ਕਿ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਦੇ ਵਿੱਚ ਪਾ ਲਿਆ ਸੀ। ਸੋ ਆਲਮੋਸਟ 8 ਸਾਲ ਇਹਨਾਂ ਦੇ ਪ੍ਰੋਫੈਸਰ ਅਬਦੁਲ ਮਜੀਦ ਮੁਤਾਬਕ ਫਿਰ ਇਹ ਹੈ ਕਿ ਸ਼ਾਹਜਹਾਂ ਔਰੰਗਜ਼ੇਬ ਦੀ ਕੈਦ ਵਿੱਚ ਰਹੇ। ਸੋ ਇਹ ਉਹਨਾਂ ਨੇ ਫੈਕਟ ਸਾਡਾ ਕਰੈਕਟ ਕੀਤਾ। ਦੂਸਰਾ ਕਿਉਂਕਿ ਇੱਕ ਪਿੱਛੇ ਕਿਤਾਬ ਦਾਰਾ ਸ਼ਿਕੋਹ ਦੀ ਲਾਈਫ ਤੇ ਆਈ ਹੈ ਤੇ ਉਹਦੇ 'ਚ ਮੈਂ ਇਹ ਪੜ੍ਹਿਆ ਸੀ ਕਿ ਕਿਵੇਂ ਦਾਰਾ ਸ਼ਿਕੋਹ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਪੰਜਾਬ 'ਚੋਂ ਦੌੜ ਕੇ ਉਹ ਸਿੰਧ ਵੱਲ ਗਿਆ ਔਰ ਉਸ ਨੂੰ ਟੌਰਚਰ ਕਰਕੇ ਔਰ ਬਾਅਦ 'ਚ ਖੋਤੇ ਦੀ ਖਲ ਵਿੱਚ ਜਿਹੜਾ ਉਹਨੂੰ ਮੜ ਦਿੱਤਾ ਗਿਆ ਸੀ। ਉਹਨੂੰ ਵੀ ਉਹਨਾਂ ਨੇ ਕਿਹਾ ਦੂਸਰਾ ਦਾਰੇ ਨੂੰ ਖੋਤੇ ਦੀ ਖਲ ਵਿੱਚ ਮਾਰਨ ਵਾਲੀ ਗੱਲ ਵੀ ਪ੍ਰੋਪੇਗੈਂਡਾ ਹੀ ਲੱਗਦੀ ਹੈ। ਤੁਸੀਂ ਇਹ ਵਾਕਿਆਤ ਦੁਬਾਰਾ ਸਰਚ ਕਰ ਲਓ, ਵੇਖ ਲਓ, ਮਹਿਸੂਸ ਨਾ ਕਰਨਾ ਮੈਂ ਤੁਹਾਡੇ ਪ੍ਰੋਗਰਾਮ ਬਿਲਾ ਲਾਗਾ ਸੁਣਦਾ ਹਾਂ ਤੇ ਤੁਹਾਡੇ ਚਾਹਣ ਵਾਲਿਆਂ ਵਿੱਚੋਂ ਹਾਂ। SOS ਪ੍ਰੋਗਰਾਮ ਬੜਾ ਹੀ ਕੀਮਤੀ ਹੈ। ਮੈਂ ਤੁਹਾਡਾ ਬੜਾ ਹੀ ਸ਼ੁਕਰਗੁਜ਼ਾਰ ਹਾਂ। ਰੱਬ ਰਾਖਾ। ਅਬਦੁਲ ਮਜੀਦ ਸਾਹਿਬ ਅਸੀਂ ਰਾਦਰ ਤੁਹਾਡੀਆਂ ਇਹਨਾਂ ਗੱਲਾਂ ਤੋਂ ਬਾਗੋ ਬਾਗ ਹੈ ਕਿਉਂਕਿ ਸਾਨੂੰ ਖੁਸ਼ੀ ਹੁੰਦੀ ਹੈ ਔਰ ਅਸੀਂ ਹਮੇਸ਼ਾ ਹੀ ਇਹ ਇੱਕ ਫੋਰਮ ਹੈ ਜਿਹਦੇ ਥੱਲੇ ਅਸੀਂ ਹਰ ਕਿਸਮ ਦੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਵੀ ਵੈਲਕਮ ਕਹਿੰਦੇ ਹੈ। ਔਰ ਜ਼ਾਹਰ ਹੈ ਕੋਈ ਅਸੀਂ ਕਦੇ ਕਲੇਮ ਨਹੀਂ ਕੀਤਾ ਕਿ ਭਾਈ ਅਸੀਂ ਗਲਤੀ ਨਹੀਂ ਕਰਦੇ। ਅਸੀਂ ਵੀ ਇੱਧਰੋਂ ਉੱਧਰੋਂ ਜੋ ਕੋਈ ਪੜ੍ਹਿਆ ਹੁੰਦਾ ਹੈ ਜਾਂ ਕਿਸੇ ਹੋਰ ਸਾਧਨ ਰਾਹੀਂ ਆਇਆ ਹੁੰਦਾ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਦੋਨੋਂ ਨੁਕਤਿਆਂ ਤੇ ਸਾਨੂੰ ਕਰੈਕਟ ਕਰਨ ਦੇ ਲਈ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ 2-3 ਘਟਨਾਵਾਂ ਜਿਹੜੀਆਂ ਅੱਜ ਦੇ ਮੀਡੀਆ ਦੇ ਵਿੱਚ ਅਫਸੋਸਨਾਕ ਵਾਪਰੀਆਂ। ਉਹਦੇ 'ਚ ਪਹਿਲਾਂ ਅਸੀਂ ਆਪਣੇ ਖਿੱਤੇ ਦੀ ਗੱਲ ਕਰੀਏ ਕਿ ਪਟਿਆਲੇ ਤੋਂ ਇੱਕ ਆਰਕੈਸਟਰਾ ਵਿਚਾਰੇ ਗਰੀਬ ਕਲਾਕਾਰ ਜਿਹੜੇ ਉੱਤਰਾਖੰਡ ਵੱਲ ਕਿਤੇ ਗਏ ਹੋਏ ਸੀ ਉਹ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਉੱਤਰਾਖੰਡ ਦੇ ਕਿਸੇ ਦਰਿਆ ਦੇ ਵਿੱਚ ਡਿੱਗ ਪਈ ਔਰ 8 ਜਾਂ 9 ਮੌਤਾਂ ਹੋਈਆਂ ਨੇ। ਬਹੁਤ ਸਾਰੇ ਗਰੀਬ ਕਲਾਕਾਰ ਸਨ, ਕੁਛ ਦਾ ਸੰਬੰਧ ਪਟਿਆਲੇ ਨਾਲ ਸੀ, ਕੁਛ ਬਾਕੀ ਸੂਬਿਆਂ ਦੇ ਸੀ। ਔਰ ਇਸੇ ਤਰ੍ਹਾਂ ਅਮਰਨਾਥ ਯਾਤਰਾ ਜਿਸ ਨੂੰ ਬੜੇ ਢੋਲ ਢਮੱਕੇ ਨਾਲ ਜਿਹੜਾ ਉਹ ਇਸ ਸਾਲ ਫਿਰ ਸ਼ੁਰੂ ਕੀਤਾ ਗਿਆ 2 ਸਾਲ ਪਹਿਲਾਂ ਕਿਉਂਕਿ ਕੋਵਿਡ ਦੇ ਚਲਦਿਆਂ ਇਹ ਨਹੀਂ ਸੀ ਹੋਈ। ਔਰ ਹਾਲਾਂ ਜੰਮੂ ਕਸ਼ਮੀਰ ਦੀ ਹਕੂਮਤ ਵੱਲੋਂ ਵੀ ਕਿਉਂਕਿ ਉਸ ਤੋਂ ਪਹਿਲਾਂ ਹਿੰਸਕ ਘਟਨਾਵਾਂ ਕਸ਼ਮੀਰ ਵਾਦੀ 'ਚ ਹੋ ਰਹੀਆਂ ਨੇ ਲੇਕਿਨ ਕਈ ਚੀਜ਼ਾਂ ਮੋਦੀ ਅਮਿਤ ਸ਼ਾਹ ਇਹ ਦੱਸਣ ਦੇ ਲਈ ਕਿ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਬਿਲਕੁਲ ਆਮ ਵਾਂਗ ਨੇ, ਜ਼ਿੰਦਗੀ ਆਮ ਵਾਂਗ ਚੱਲ ਰਹੀ ਹੈ। ਉਹਨਾਂ ਨੇ ਇਹ ਕਿਹਾ ਜੀ ਅਮਰਨਾਥ ਯਾਤਰਾ ਜ਼ਰੂਰ ਹੋਏਗੀ। ਅਸੀਂ ਇਸ ਗੱਲ ਬਾਰੇ ਫਿਕਰਮੰਦ ਵੀ ਸੀ ਕਿ ਕੋਈ ਹਿੰਸਾ ਨਾ ਹੋਏ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤ ਨੇ ਆਲਰੇਡੀ ਜਿਹੜਾ G20 ਦੀ ਮੇਜ਼ਬਾਨੀ ਦਾ ਹੱਕ ਉਹਨਾਂ ਨੂੰ ਮਿਲਿਆ 2023 ਦੇ ਵਿੱਚ ਉਹ ਉਹਨਾਂ ਨੇ ਲੱਦਾਖ ਦੇ ਵਿੱਚ ਐਲਾਨ ਦਿੱਤਾ ਹੈ। ਪਾਕਿਸਤਾਨ ਚੀਨ ਨੇ ਵਿਰੋਧ ਕੀਤਾ, ਉਹ ਵੀ ਅਸੀਂ ਗੱਲ ਕਰਾਂਗੇ। ਲੇਕਿਨ ਕਈ ਵਾਰ ਨੋ ਮੈਟਰ ਤੁਸੀਂ ਸਿਕਿਉਰਿਟੀ ਪੱਖੋਂ ਤਾਂ ਉੱਥੇ ਉਹਨਾਂ ਨੇ ਫੂਲ ਪ੍ਰੂਫ ਸਿਕਿਉਰਿਟੀ ਬਣਾਈ ਕਿ ਕੋਈ ਵਾਕਿਆ ਨਾ ਹੋਏ ਔਰ ਹੋਇਆ ਵੀ ਨਹੀਂ। ਲੇਕਿਨ ਜਿਹੜੀ ਕੁਦਰਤ ਦੀ ਕਰੋਪੀ ਹੁੰਦੀ ਹੈ ਉਹ ਕਿਹੜੇ ਪਾਸਿਓਂ ਹੋ ਜਾਏ ਉਸ ਤੇ ਕੋਈ ਕੰਟਰੋਲ ਨਹੀਂ ਹੁੰਦਾ। ਔਰ ਇਹ ਜਿਹੜੀ ਮੀਡੀਆ ਦੀ ਖਬਰ ਹੈ ਕਿ ਅਮਰਨਾਥ ਯਾਤਰਾ ਕਰ ਰਹੇ ਯਾਤਰੀਆਂ ਦੇ ਉੱਤੇ ਐਨ ਉਸ ਗੁਫਾ ਦੇ ਨੇੜੇ ਕਲਾਊਡ ਬਸਟ ਹੋਇਆ, ਪਹਾੜ ਜਿਹੜਾ ਬੱਦਲ ਫਟਿਆ ਔਰ 13 ਦੇ ਕਰੀਬ ਮੌਤਾਂ ਹੋਈਆਂ ਨੇ। 30 ਤੋਂ 35 ਲੋਕ ਜਿਹੜੇ ਨੇ ਉਹ ਗੁਆਚੇ ਹੋਏ ਨੇ। ਸੋ ਗੁਆਚੇ ਹੋਏ ਵੀ ਬਹੁਤ ਵਾਰ ਮੌਤ ਵਾਂਗ ਹੀ ਹੁੰਦਾ। ਸੋ ਆਲਮੋਸਟ ਇਹ 50 ਦੇ ਨੇੜੇ ਤੇੜੇ ਜਿਹੜੀਆਂ ਮੌਤਾਂ ਬਣ ਜਾਂਦੀਆਂ ਨੇ। ਸੋ ਇਹ ਧਾਰਮਿਕ ਯਾਤਰੀ ਸਨ। ਜ਼ਾਹਰ ਹੈ ਕਿ ਆਪਣਾ ਧਾਰਮਿਕ ਰਿਚੁਅਲ ਦੇ ਲਈ ਗਏ ਸੀ। ਅਸੀਂ ਇਸ ਤੇ ਵੀ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਅਜੇ ਬੀਤੇ ਕੱਲ੍ਹ ਹੀ ਖਬਰ ਕੁੱਲੂ ਦੇ ਹਵਾਲੇ ਨਾਲ ਸੀ ਕਿ ਉੱਥੇ ਵੀ ਇੱਕ ਕਲਾਊਡ ਬਸਟ ਹੋਇਆ, ਬੱਦਲ ਫਟਿਆ ਔਰ ਉਹਦੇ 'ਚ ਵੀ 8-10 ਮੌਤਾਂ ਔਰ ਕੁਝ ਜਿਹੜੇ ਨੇ ਉਹ ਮਿਸਿੰਗ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰਾ ਕੁਝ ਜਿੱਥੇ ਕਲਾਈਮੇਟ ਚੇਂਜ ਔਰ ਦੂਸਰੇ ਨਾਲ ਜੁੜਦਾ ਹੈ, ਕੁਦਰਤ ਪਤਾ ਨਹੀਂ ਕੀ ਮੈਸੇਜ ਦਿੰਦੀ ਹੈ, ਕਿਵੇਂ ਦਿੰਦੀ ਹੈ, ਅਸੀਂ ਉਹਨੂੰ ਕਿੰਨਾ ਕੁ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਾਲਾਂਕਿ ਹੁੰਦਾ ਇਹ ਸਭ ਹੁਕਮ ਦੇ ਵਿੱਚ ਹੀ ਹੈ, ਹੁਕਮ ਦੀ ਖੇਡ ਹੈ। ਸਾਡੇ ਵੈਲਵਿਸ਼ਰ ਨੇ ਸਰ ਬਰਿੰਦਰ ਸਿੰਘ ਮੈਦਾਨ, ਉਹਨਾਂ ਨਾਲ ਅੱਜ ਲੰਮੀ ਗੁਫ਼ਤਗੂ ਹੋਈ। ਉਹ ਵੀ ਬਹੁਤ ਵਾਰ ਇੱਕ ਜਦੋਂ ਤੁਸੀਂ ਅੰਦਰੋਂ ਜੁੜੇ ਵੀ ਹੁੰਦੇ ਹੋ, ਤੁਹਾਡਾ ਰੱਬ ਤੇ ਫੇਥ ਵੀ ਹੁੰਦਾ, ਪਰ ਕਈ ਫਿਨੋਮੀਨੇ ਜੋ ਵਾਪਰਦੇ ਨੇ ਜਿਵੇਂ
ਉਹ ਪਰਟਰਬਡ ਸੀ ਕਿ ਭਾਈ ਸਕੂਲੀ ਬੱਚੇ ਟੈਕਸਾਸ 'ਚ ਕਿਵੇਂ ਮਾਰੇ ਗਏ, ਯੂਕਰੇਨ 'ਚ ਕੀ ਹੋ ਰਿਹਾ, ਕਿੰਨੇ ਬੇਗੁਨਾਹ ਮਾਰੇ ਜਾ ਰਹੇ ਨੇ, ਹੋਰ ਥਾਵਾਂ ਤੇ ਕੀ ਹੋ ਰਿਹਾ। ਸੋ ਉਹਨਾਂ ਨਾਲ ਵੀ ਲੰਬੀ ਗੁਫ਼ਤਗੂ ਹੋ ਰਹੀ ਸੀ। ਮੈਂ ਕਿਹਾ ਜੀ ਭਾਵੇਂ ਅਸੀਂ ਠੀਕ ਹੈ, ਦੁਨੀਆ ਦੇ ਲੋਕ ਜੋ ਸਾਡੇ ਸਾਹਮਣੇ ਵਾਪਰਦਾ ਹੈ ਉਸ ਦੇ ਉੱਤੇ ਖੁਸ਼ੀ ਔਰ ਅਫਸੋਸ ਔਰ ਦੁੱਖ ਉਹ ਸਾਰੇ ਚੋਂ ਨਿਕਲਦੇ ਹੈ, ਪਰ ਅਲਟੀਮੇਟ ਗੁਰੂ ਦਾ ਹੁਕਮ ਜੋ ਹੈ ਉਸ ਦੇ ਅੱਗੇ ਸਿਰ ਝੁਕਾਉਣਾ ਬਣਦਾ ਹੈ, ਕਿਉਂਕਿ ਇਹ ਅਕਾਲ ਪੁਰਖ ਦਾ ਇਹ ਹੱਥ ਹੈ। ਇਹ ਸਾਰੀ ਹੁਕਮ ਦੀ ਖੇਡ ਹੈ। ਉਹ ਕਿੱਥੇ ਕੀ ਵਾਪਰ ਰਿਹਾ, ਜੰਗਾਂ, ਕੁਦਰਤੀ ਆਪਦਾਵਾਂ, ਹੋਰ ਤਕਲੀਫਾਂ, ਇਸ ਨੂੰ ਗੁਰੂ ਸਾਹਿਬ ਨੇ ਇਹੀ ਯਾਦ ਦਹਾਨੀ ਕਰਵਾਈ ਕਿ ਜਿਨ ਉਪਾਈ ਰੰਗ ਰਵਾਈ ਬੈਠਾ ਵੇਖਿਆ ਵੱਖ ਇਕੇਲਾ। ਬਿਲਕੁਲ, ਕਿ ਸਾਰੇ ਹੀ ਰੰਗ ਦੇ ਵਿੱਚ ਵੀ ਫਸੇ ਹੋਏ ਨੇ, ਰੰਗ ਦੇ ਵਿੱਚ ਭੰਗ ਵੀ ਕਦੋਂ ਪੈ ਜਾਂਦਾ ਹੈ, ਤੇ ਉਹ ਬੈਠਾ ਹੈ, ਉਹ ਦੁਨੀਆ ਦੇ ਵਿੱਚ ਵੀ ਹੈ, ਦੁਨੀਆ ਨੂੰ ਚਲਾ ਵੀ ਰਿਹਾ, ਪਰ ਉਸ ਦੇ ਇਸ ਹੁਕਮ ਦੇ ਵਿੱਚ ਕਿਉਂ ਬੇਗੁਨਾਹ ਵੀ ਕਈ ਵਾਰ ਮਾਰੇ ਜਾਂਦੇ ਨੇ, ਉਹਦੇ ਚੋਂ ਬੱਚੇ ਹੋਣ, ਬੀਬੀਆਂ ਹੋਣ, ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਫੇ ਦਾਤ ਤੇਰੀ ਦਾਤਾਰ। ਕਿੰਨੇ ਭੁੱਖ ਨਾਲ ਮਰਦੇ ਨੇ, ਕਿੰਨੇ ਦੁੱਖ ਨਾਲ ਜਾਂਦੇ ਨੇ। ਸੋ ਸਾਡੇ ਹਿੱਸੇ ਜਾਂ ਸਾਡੇ ਜ਼ਿੰਮੇ ਤਾਂ ਗੁਰੂ ਸਾਹਿਬ ਨੇ ਇਹੀ ਫਰਮਾਇਆ ਕਿ ਭਾਈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੇ ਹੁਕਮ ਦੇ ਵਿੱਚ ਹੈ, ਰਜ਼ਾ ਦੇ ਵਿੱਚ ਹੈ। ਹੁਣ ਜਿਹੜੀ ਤੀਸਰੀ ਘਟਨਾ ਜਿਸ ਦਾ ਪਿਛਲੇ 24 ਘੰਟੇ ਤੋਂ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਕਈ ਆਸਪੈਕਟਸ ਤੋਂ ਚਰਚਾ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਜਾਪਾਨ ਦੇ ਸਾਬਕਾ ਪ੍ਰਾਈਮ ਮਿਨਿਸਟਰ ਸ਼ਿੰਜ਼ੋ ਆਬੇ, ਜਿਹੜੇ ਲੰਬਾ ਵਕਤ ਸ਼ਾਇਦ ਜਾਪਾਨ ਦੀ ਹਿਸਟਰੀ 'ਚ, ਕਿਉਂਕਿ ਜਦੋਂ ਬੇਸ਼ੱਕ ਜਾਪਾਨ ਦਾ ਇੱਕ ਆਪਣਾ ਇੰਪੀਰੀਅਲ ਪਾਸਟ ਹੈ, ਪਰ ਜਦੋਂ ਹੁਣ ਦੇ ਜਾਪਾਨ ਦੀ ਹਿਸਟਰੀ ਲਿਖੀ ਜਾਂਦੀ ਹੈ ਤਾਂ ਪੋਸਟ ਸੈਕੰਡ ਵਰਲਡ ਵਾਰ, ਕਿਉਂਕਿ ਜਾਪਾਨ ਇੱਕ ਅਹਿਮੀਅਤ ਵਾਲਾ ਮੁਲਕ ਹੈ। ਕਦੇ ਉਹਨਾਂ ਦੀ ਪਾਤਸ਼ਾਹਤ, ਉਹਨਾਂ ਦਾ ਜਿਹੜਾ ਬਾਦਸ਼ਾਹਤ ਹੈ ਉਸ ਦਾ ਡੰਕਾ ਵੱਜਦਾ ਸੀ ਚਾਰ ਚਫੇਰੇ। ਇਹੀ ਜਾਪਾਨ ਜਿਹਨੇ ਕਦੇ ਰਸ਼ੀਆ ਨੂੰ ਡਿਫੀਟ ਕੀਤਾ, ਇਹੀ ਜਾਪਾਨ ਜਿਹੜਾ ਕਦੇ ਨੈਨਕਿੰਗ ਤੱਕ ਜਾ ਕੇ ਚੀਨ ਨੂੰ ਆਪਣੇ ਦੁਬੈਲ ਬਣਾਇਆ, ਉਹੀ ਜਾਪਾਨ ਦੀਆਂ ਫੌਜਾਂ ਜਿਨ੍ਹਾਂ ਨੇ ਕੋਰੀਆ ਨੂੰ ਸਬਡਿਊ ਕੀਤਾ। ਔਰ ਸਾਡੇ ਜੇ ਖਿੱਤੇ ਦੀ ਗੱਲ ਕਰੀਏ ਤਾਂ ਬਰਮਾ ਤੱਕ ਪਹੁੰਚ ਗਏ ਜਾਪਾਨੀ ਫੌਜ ਨੇ, ਜਿਹਨੂੰ ਕਾਲਾ ਪਾਣੀ ਕਿਹਾ ਜਾਂਦਾ, ਅੰਡੇਮਾਨ ਨਿਕੋਬਾਰ, ਉਸ ਦੇ ਉੱਤੇ ਕਬਜ਼ਾ ਕਰ ਲਿਆ ਸੀ। ਔਰ ਕਿਵੇਂ ਜਾਪਾਨੀਆਂ ਨੇ ਈਵਨ ਉਹਨਾਂ ਜੰਗਲਾਂ 'ਚੋਂ ਜਾ ਕੇ ਜਾਪਾਨੀ ਫੌਜ ਨੇ ਸਿੰਗਾਪੁਰ ਦੇ ਵਿੱਚ 50,000 ਤੋਂ ਜ਼ਿਆਦਾ ਜਿਹੜੇ ਬ੍ਰਿਟਿਸ਼ ਫੌਜੀ ਔਰ ਦੂਸਰੇ ਸੀ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਦੇਸੀ ਸਿਪਾਹੀ ਸੀ, ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਬਣਾਇਆ ਸੀ। ਲੇਕਿਨ ਕਿਵੇਂ ਜਦੋਂ ਅਸੀਂ ਰਾਈਜ਼ ਐਂਡ ਫਾਲ ਐਮਪਾਇਰਸ ਦਾ ਦੇਖਦੇ ਹਾਂ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਸੈਕੰਡ ਵਰਲਡ ਵਾਰ ਜਦੋਂ ਅੱਜ ਵੀ ਨਿਊਕਲੀਅਰ ਹਥਿਆਰਾਂ ਦੀ ਗੱਲ ਹੁੰਦੀ ਹੈ ਤਾਂ ਜਾਪਾਨ ਇੱਕੋ ਇੱਕ ਐਸਾ ਮੁਲਕ ਹੈ ਜਿਹਦੇ ਤੇ ਅਮਰੀਕਾ ਨੇ 1945 'ਚ ਉਸ ਦੇ ਦੋ ਸ਼ਹਿਰਾਂ ਦੇ ਉੱਤੇ, ਹੀਰੋਸ਼ੀਮਾ ਔਰ ਨਾਗਾਸਾਕੀ ਦੇ ਉੱਤੇ ਜਿਹੜਾ ਉਹ ਐਟਮ ਬੰਬ ਸੁੱਟਿਆ ਸੀ। ਲੇਕਿਨ ਜਿਹੜੀ ਖਬਰ ਕਰਕੇ ਜਾਪਾਨ ਦਾ ਇੱਕ ਆਪਣਾ ਪਿਛੋਕੜ ਹੈ। ਲੇਕਿਨ ਜਦੋਂ ਅਸੀਂ ਗਨ ਵਾਇਲੈਂਸ ਦੀ ਗੱਲ ਕਰਦੇ ਹਾਂ ਤੇ ਅਮਰੀਕਾ ਦੇ ਮੁਕਾਬਲੇ ਜਾਪਾਨ 'ਚ ਪਿਛਲੇ ਸਾਰੇ ਵਰ੍ਹੇ 'ਚ ਉੱਥੇ ਗਨ ਵਾਇਲੈਂਸ ਨਾਲ ਸਿਰਫ 8 ਘਟਨਾਵਾਂ ਗਨ ਵਾਇਲੈਂਸ ਦੀਆਂ ਹੋਈਆਂ, ਲੋਕ ਮਾਰੇ ਗਏ। ਅਮਰੀਕਾ 'ਚ ਪਿਛਲੇ ਸਾਲ 'ਚ 38,000 ਤੋਂ ਜ਼ਿਆਦਾ ਦੀ ਗਿਣਤੀ ਹੈ। ਸੋ ਆਮ ਜ਼ਿੰਦਗੀ 'ਚ ਵੀ ਉਹਨਾਂ ਦੇ ਜਿਹੜੀ ਹੈ ਉਹ ਵਾਇਲੈਂਸ ਨਹੀਂ ਹੈ ਉਸ ਲੈਵਲ 'ਤੇ। ਹਾਲਾਂ ਪਿਛਲੇ ਕੁਛ ਪੀਰੀਅਡ ਕੋਈ ਨਾਈਫ ਨਾਲ ਕਿਸੇ ਨੇ ਅਟੈਕ ਕੀਤਾ ਜਾਂ ਦੂਜਾ ਕੀਤਾ, ਔਰ ਉੱਥੇ ਪੋਲੀਟੀਕਲ ਅਰੀਨਾ ਦੇ ਵਿੱਚ ਜਾਂ ਸਿਆਸੀ ਅਸੈਸੀਨੇਸ਼ਨਸ ਜਾਂ ਸਿਆਸੀ ਕਤਲ ਉਹਨਾਂ ਦਾ ਕੋਈ ਵਰਤਾਰਾ ਉਹਨਾਂ ਦੀ ਲਾਈਫ 'ਚ ਨਹੀਂ ਹੈ। ਪਰ ਜਿਹੜੀ ਘਟਨਾ ਨੇ ਦੁਨੀਆ ਨੂੰ ਸਟਨ ਕੀਤਾ, ਉਹਨਾਂ ਦੇ ਸਾਬਕਾ ਪ੍ਰਾਈਮ ਮਿਨਿਸਟਰ, ਲੰਬਾ ਵਕਤ ਪ੍ਰਾਈਮ ਮਿਨਿਸਟਰ ਰਹੇ ਸ਼ਿੰਜ਼ੋ ਆਬੇ, ਉਹ ਜਦੋਂ ਇੱਕ ਰੈਲੀ ਨੂੰ ਐਡਰੈਸ ਕਰ ਰਹੇ ਸੀ ਤੇ ਇੱਕ ਹਥਿਆਰੇ ਨੇ ਆਪਣੀ ਹੈਂਡਮੇਡ ਗਨ ਦੇ ਨਾਲ ਪਹਿਲੀ ਗੋਲੀ ਜਿਹੜੀ ਨਿਸ਼ਾਨੇ ਨਹੀਂ ਲੱਗੀ, ਦੂਸਰੀ ਜਿਹੜੀ ਹੈ ਉਹਨਾਂ ਦੀ ਪਿੱਠ 'ਚ ਲੱਗੀ ਔਰ ਬਹੁਤ ਜਲਦੀ ਹੀ ਉਹਨਾਂ ਦੀ ਡੈਥ ਹੋਈ। ਹਸਪੀਟਲ ਜਾਂਦੇ ਆ ਜਦੋਂ ਗੋਲੀ ਲੱਗੀ ਉਦੋਂ ਹੋਸ਼ੋ ਹਵਾਸ 'ਚ ਸਨ। ਔਰ ਸ਼ਿੰਜ਼ੋ ਆਬੇ ਜਿਨ੍ਹਾਂ ਦਾ ਇੱਕ ਆਪਣਾ ਪੋਲੀਟੀਕਲ ਕਰੀਅਰ, ਹਾਲਾਂ ਉਹਨਾਂ ਦੇ ਨਾਲ ਅਲਟਰਾ ਨੈਸ਼ਨਲਿਜ਼ਮ ਵੀ ਜੁੜਦਾ ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਨੇ ਔਰ ਪਿਛਲੇ ਪੀਰੀਅਡ 'ਚ ਉਹਨਾਂ ਨੇ ਖੁਦ ਹੀ ਰਿਜ਼ਾਈਨ ਕੀਤਾ ਸੀ ਆਪਣੇ ਅਹੁਦੇ ਤੋਂ ਕਿਉਂਕਿ ਉਹਨਾਂ ਦੀ ਸਿਹਤ ਦੇ ਮੁੱਦੇ ਨੂੰ ਲੈ ਕੇ ਸ਼ਾਇਦ ਕੋਲਨ ਕੈਂਸਰ ਜਾਂ ਕੋਈ ਹੋਰ ਆਇਆ ਕਿ ਉਸ ਦਾ ਨੂੰ ਤੋਂ ਉਹ ਪੀੜਤ ਸਨ। ਪਰ ਹੁਣ ਉਹ ਕੈਂਪੇਨ ਵੀ ਕਰ ਰਹੇ ਸੀ ਔਰ ਉਹਨਾਂ ਨੂੰ ਇਹ ਸੀ, ਉਹਨਾਂ ਦਾ ਇੱਕ ਜਿਹੜਾ ਡ੍ਰੀਮ ਵਾਂਗ ਸੀ ਕਿ ਜੈਪਨੀਜ਼ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੇ ਨਵੀਂ ਪਾਰਲੀਮੈਂਟ ਰਾਹੀਂ ਜਿਹੜਾ ਉਹ ਅਮੈਂਡਮੈਂਟਸ ਕਰਨੀਆਂ ਸੀ ਕਿਉਂਕਿ
ਜਿਹੜਾ ਕਨਸਟੀਟਿਊਸ਼ਨ ਜਾਪਾਨ ਦਾ ਹੈ ਇਹ ਪੋਸਟ ਸੈਕੰਡ ਵਰਲਡ ਵਾਰ ਜਾਪਾਨ ਤੇ ਥੋਪਿਆ ਗਿਆ ਸੀ, ਜਿਹਦੇ ਥੱਲੇ ਉਹ ਆਪਣੀ ਆਰਮੀ ਵੱਡੇ ਲੈਵਲ ਤੇ ਬਿਲਟ ਨਹੀਂ ਕਰ ਸਕਦੇ, ਕਿਸੇ ਮੁਲਕ 'ਚ ਨਹੀਂ ਭੇਜ ਸਕਦੇ, ਐਟਮਿਕ ਹਥਿਆਰ ਤਾਂ ਦੂਰ ਦੀ ਗੱਲ ਹੈ। ਔਰ ਇਸੇ ਤਰ੍ਹਾਂ ਹੋਰ ਵੀ ਕੁਝ ਚੀਜ਼ਾਂ ਜਿਨ੍ਹਾਂ ਨੂੰ ਉਹ ਹੁਣ ਜਿਹੜੇ ਨੇ, ਕਿਉਂਕਿ ਨੈਸ਼ਨਲਿਸਟ ਸੀ ਆਪਣੀ ਕੈਪੈਸਿਟੀ ਦੇ ਵਿੱਚ, ਉਹਨੂੰ ਉਹ ਅਮੈਂਡ ਕਰਨਾ ਚਾਹੁੰਦੇ ਸੀ। ਅੱਛਾ। ਔਰ ਇਹ ਹੁਣ ਇਹ ਠੀਕ ਹੈ ਕਿ ਉਹਨਾਂ ਦੀ ਇਹ ਇਸ ਕਿਸਮ ਦੀ ਜਿਹੜੀ ਵਾਇਲੈਂਟ ਡੈਥ ਹੈ ਉਹਦੇ ਨਾਲ ਉਹਨਾਂ ਦੀ ਧਿਰ ਨੂੰ ਬਲ ਵੀ ਮਿਲੇਗਾ, ਸਿੰਪੈਥੀ ਵੋਟ ਵੀ ਆਉਂਦੀ ਹੈ। ਲੇਕਿਨ ਇਹ ਜਿਹੜਾ ਚਲਨ ਸਿਆਸੀ ਦੁਨੀਆ ਦੇ ਵਿੱਚ ਵੀ ਹਿੰਸਾ ਦਾ ਸਮਾਜਿਕ ਤੌਰ ਤੇ, ਅਸੀਂ ਅਮਰੀਕਾ 'ਚ ਤਾਂ ਅਮਰੀਕਨ ਅਸੀਂ ਕੀ ਗੱਲ ਕਰ ਸਕਦੇ ਹਾਂ ਜਿਹੜੀ ਗਨ ਵਾਇਲੈਂਸ ਨਾਲ ਰਿਲੇਟਡ, ਤਾਂ ਰੋਜ਼ਾਨਾ ਕੁਛ ਨਾ ਕੁਛ ਕਿਤੇ ਨਾ ਕਿਤੇ ਹੋ ਰਿਹਾ। ਪਰ ਸ਼ਿੰਜ਼ੋ ਆਬੇ ਦੇ ਇਸ ਜਾਣ ਨੇ ਕਾਫੀ ਇੱਕ ਨਵੀਂ ਡਿਬੇਟ ਅਗੇਨ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ, ਔਰ ਭਾਰਤ ਨਾਲ ਜੇ ਸਬੰਧਾਂ ਦੀ ਗੱਲ ਕਰੀਏ ਸ਼ਿੰਜ਼ੋ ਆਬੇ ਦੇ, ਤੇ ਇਸ ਕੋਈ ਦੋਰਾਵਾ ਨਹੀਂ ਹੈ ਕਿ ਮੋਦੀ ਦੇ ਨਾਲ ਇੱਕ ਖਾਸ ਉਹਨੂੰ ਬਹੁਤ ਸਾਰਾ ਉਹਨਾਂ ਦਾ ਜਿਹੜੇ ਐਕਸਪਰਟ ਨੇ ਜੀ ਕੈਮਿਸਟਰੀ ਮਿਲਦੀ ਸੀ ਕਹਿੰਦਾ। ਹਾਲਾਂਕਿ ਅਲਟੀਮੇਟਲੀ ਇਹ ਰਿਸ਼ਤੇ ਜਿਹੜੇ ਨੇ ਉਹ ਤਾਂ ਨੈਸ਼ਨਲ ਇੰਟਰਸਟ ਨਾਲ ਜੁੜੇ ਹੁੰਦੇ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਨੇ ਜਦੋਂ ਦਾ ਉਹ ਪ੍ਰਾਈਮ ਮਿਨਿਸਟਰ ਬਣਿਆ 2014 ਤੋਂ 6 ਵਾਰ ਉਸ ਨੇ ਜਾਪਾਨ ਦਾ ਦੌਰਾ ਕੀਤਾ, ਔਰ ਸ਼ਿੰਜ਼ੋ ਆਬੇ ਜਿਹੜੇ ਨੇ ਉਹ 3 ਵਾਰ ਭਾਰਤ ਆਏ। ਔਰ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ 2007 ਦੇ ਵਿੱਚ, ਉਦੋਂ ਸ਼ਿੰਜ਼ੋ ਆਬੇ ਨੇ ਭਾਰਤੀ ਪਾਰਲੀਮੈਂਟ ਦੇ ਜੁਆਇੰਟ ਸੈਸ਼ਨ ਨੂੰ ਵੀ ਐਡਰੈਸ ਕੀਤਾ ਸੀ। ਔਰ ਬੇਸ਼ੱਕ ਜਿਹੜਾ ਸਭ ਤੋਂ ਕੰਟਰੋਵਰਸ਼ੀਅਲ ਸਟੈਪ ਜਾਂਦੇ ਜਾਂਦੇ ਉਹਨਾਂ ਨੇ ਟਰੰਪ ਦੇ ਨਾਲ ਮਿਲ ਕੇ ਕੀਤਾ, ਕੁਆਡ ਚਾਈਨਾ ਦੇ ਅਗੇਂਸਟ ਲਾਈਨ, ਜਿਸ ਦੇ ਵਿੱਚ ਜਿਹੜਾ ਉਹ ਜਾਪਾਨ ਔਰ ਆਸਟ੍ਰੇਲੀਆ ਔਰ ਅਮਰੀਕਾ ਜ਼ਾਹਰ ਹੈ ਔਰ ਇੰਡੀਆ ਇਹ ਸ਼ਾਮਲ ਸੀ। ਹੁਣ ਇਸ ਜੇ ਅਸੀਂ ਕੁਆਡ ਦੇ ਕਨਸੈਪਟ ਦੀ ਗੱਲ ਕਰੀਏ ਤੇ 2007 ਦੇ ਵਿੱਚ ਜਦੋਂ ਉਹਨਾਂ ਨੇ ਪਾਰਲੀਮੈਂਟ ਨੂੰ ਐਡਰੈਸ ਕੀਤਾ ਤਾਂ ਇੱਕ ਟਰਮ ਉਹਨਾਂ ਨੇ ਯੂਜ਼ ਕੀਤੀ ਸੀ ਕਿ ਬਈ ਜਾਪਾਨ ਔਰ ਇੰਡੀਆ ਦਿਸ ਇਜ਼ ਦਾ ਕਨਫਲੂਐਂਸ ਆਫ 2 ਸੀਜ਼, ਕਿ ਇਹ 2 ਸਮੁੰਦਰਾਂ ਦਾ ਇੰਡੀਅਨ ਓਸ਼ਨ ਔਰ ਪੈਸੀਫਿਕ ਓਸ਼ਨ। ਔਰ ਇੱਥੋਂ ਹੀ ਜਿਹੜੀ ਟਰਮ ਹੈ ਇੰਡੋ ਪੈਸੀਫਿਕ ਜਿਹੜੀ ਅੱਜ ਕਾਫੀ ਇਸਤੇਮਾਲ ਹੁੰਦੀ ਹੈ, ਜੇ ਇਸ ਟਰਮ ਦਾ ਕਿਸੇ ਨੂੰ ਫਾਦਰ ਕਹਿਣਾ ਹੋਏ ਕਿ ਭਾਈ ਉਹਨਾਂ ਨੇ ਕਨਫਲੂਐਂਸ ਆਫ 2 ਸੀਜ਼ ਦੇ ਨਾਲ ਇੱਕ ਨਵੀਂ ਰਿਲੇਸ਼ਨਸ਼ਿਪ ਡਿਫਾਈਨ ਕੀਤੀ ਜਾਪਾਨ ਔਰ ਇੰਡੀਆ ਦੀ। ਔਰ ਇੱਥੇ ਹੀ ਬਸ ਨਹੀਂ, ਈਵਨ ਰਿਲੀਜੀਅਸ ਪੈਟਰਨ ਦੇ ਉੱਤੇ ਵੀ, ਕਿਉਂਕਿ ਮੋਦੀ ਨੂੰ ਇਹ ਸ਼ੌਕ ਹੁੰਦਾ ਹੈ ਹਰ ਇੱਕ ਨੂੰ ਜਿਹਨੂੰ ਲਿਆਂਦਾ ਪਹਿਲਾਂ ਗੁਜਰਾਤ ਲੈ ਕੇ ਜਾਂਦਾ ਹੈ, ਔਰ ਇਹ ਪ੍ਰੈਜ਼ੀਡੈਂਟ ਜਿਹੜੀ ਪ੍ਰਾਈਮ ਮਿਨਿਸਟਰ ਸ਼ਿੰਜ਼ੋ ਆਬੇ ਨਾਲ ਤਾਂ ਉਹਨੇ ਬਨਾਰਸ ਦੇ ਵਿੱਚ ਲਿਜਾ ਕੇ, ਕਿਉਂਕਿ ਬਨਾਰਸ ਪਾਰਲੀਮੈਂਟਰੀ ਹਲਕਾ ਹੈ ਮੋਦੀ ਦਾ, ਉੱਥੇ ਉਹਨੂੰ ਉਹਦੇ ਉਹ ਆਰਤੀ ਵੀ ਕਰਵਾਈ ਉਹਦੇ ਨਾਲ। ਔਰ ਇਹ ਵੀ ਕਿਹਾ ਗਿਆ ਹੁਣ ਇਸੇ ਤਰ੍ਹਾਂ ਜਿਸ ਪੈਟਰਨ ਦੀ ਹਿਸਟਰੀ ਬਨਾਰਸ ਦੀ ਹੈ ਹਿਸਟੋਰੀਕਲੀ ਇੱਕ ਸਿਟੀ ਆਫ ਟੈਂਪਲਸ, ਔਰ ਦੂਸਰਾ ਇਸੇ ਕਿਸਮ ਦਾ ਜਾਪਾਨ ਦਾ ਇੱਕ ਸ਼ਹਿਰ ਕਿਓਟੋ ਹੈ, ਔਰ ਮੋਦੀ ਨੇ ਬਨਾਰਸ ਔਰ ਕਿਓਟੋ ਐਜ਼ ਏ ਟਵਿਨ ਸਿਟੀਜ਼ ਔਰ ਦੂਸਰਾ ਇਸ ਕਿਸਮ ਦੀ ਵੀ ਲਾਈਨ ਲਈ। ਔਰ ਹਾਲਾਂਕਿ ਜਾਪਾਨ ਦੇ ਨਾਲ ਜਦੋਂ ਅੱਜ ਮੈਂ ਇਹ ਸਾਰੀ ਖਬਰ ਨੂੰ ਦੇਖ ਰਿਹਾ ਸੀ, ਮੈਨੂੰ ਬੁੱਧਿਜ਼ਮ, ਬੇਸ਼ੱਕ ਜਾਪਾਨ ਦਾ ਜਿਹੜਾ ਬੁੱਧਿਜ਼ਮ ਹੈ ਉਹ ਡਿਫਰੈਂਟ ਹੈ ਭਾਰਤ 'ਚੋਂ, ਤਾਂ ਉਹਨਾਂ ਨੇ ਐਲੀਮੀਨੇਟ ਕਰਤਾ ਹੈ ਸ਼ਾਸਤਰ ਔਰ ਸ਼ਸਤਰ ਦੋਨਾਂ ਦੇ ਨਾਲ। ਪਰ ਜਦੋਂ ਅਸੀਂ ਬੁੱਧਿਜ਼ਮ ਦੀਆਂ ਅੱਡ-ਅੱਡ ਫਾਰਮਸ ਦੇਖਦੇ ਹਾਂ, ਮਹਾਯਾਨਾ, ਹੀਨਾਯਾਨਾ, ਲਘੂਯਾਨਾ ਔਰ ਸ਼ਿੰਟੋਇਜ਼ਮ, ਇਹ ਸਾਰੇ ਜਾਪਾਨ ਨੇ ਉਹਨੂੰ ਆਪਣੇ ਰੰਗ 'ਚ ਢਾਲਿਆ ਹੋਇਆ ਹੈ। ਲੇਕਿਨ ਜਾਪਾਨੀ ਲੋਕ ਇਹਦੇ ਬਾਵਜੂਦ ਕਿ ਜੇ ਅਸੀਂ ਉਹਨਾਂ ਦੀ ਐਮਪੀਰੀਅਲ ਹਿਸਟਰੀ ਦੇਖੀਏ ਤੇ ਉਸ ਦੇ ਵਿੱਚ ਤਾਂ ਇੱਕ ਬਰੂਟੈਲਿਟੀ ਔਰ ਐਕਸਪੈਂਸ਼ਨਿਜ਼ਮ ਔਰ ਦੂਸਰਾ, ਲੇਕਿਨ ਆਮ ਤੌਰ ਤੇ ਜਾਪਾਨੀ ਲੋਕਾਂ ਬਾਰੇ ਜਦੋਂ ਮੈਂ ਜਾਣਨ ਦੀ ਕਦੇ ਕੋਸ਼ਿਸ਼ ਕੀਤੀ ਜਾਂ ਮੇਰੇ ਮਾਈਂਡ 'ਚ ਜੋ ਜਾਪਾਨੀਆਂ ਦਾ ਇੰਪੈਕਟ, ਫੁੱਲਾਂ ਦੀਆਂ ਕਿਆਰੀਆਂ ਔਰ ਉਹਨਾਂ ਦੀ ਇੰਟਰੋਵਰਟ ਹੋਣਾ, ਮੈਡੀਟੇਸ਼ਨ ਵੱਲ ਜਾਣਾ, ਸੋ ਉਹ ਬਹੁਤ ਸਾਰਾ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਸਾਡੇ 20ਵੀਂ ਸਦੀ ਦੇ ਬਹੁਤ ਵੱਡੇ ਮਿਸਟਿਕ ਥਿੰਕਰ ਫਿਲਾਸਫਰ ਹੋਏ ਨੇ, ਕਿਉਂਕਿ ਉਹਨਾਂ ਨੇ ਆਪਣੀ ਹਾਇਰ ਸਟੱਡੀਜ਼ ਜਿਹੜੀਆਂ ਨੇ ਖਾਸ ਤੌਰ ਤੇ ਕੈਮਿਸਟਰੀ ਦੇ ਫੀਲਡ 'ਚ ਉਹ ਜਾਪਾਨ 'ਚ ਆ ਕੇ ਕੀਤੀਆਂ ਸੀ, ਔਰ ਉਹ ਜਾਪਾਨੀ ਜੀਵਨ ਜਾਂਚ ਤੋਂ ਬਹੁਤ ਪ੍ਰਭਾਵਿਤ ਹੋਏ ਸੀ। ਉਦੋਂ ਦੇ ਜਾਪਾਨ ਨੇ ਅਜੇ ਜਿਹੜਾ ਉਹ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ 'ਚ ਆਪਣਾ ਰੋਲ ਨਹੀਂ ਸੀ ਅਦਾ ਕੀਤਾ ਹੋਇਆ। ਜਾਪਾਨੀ ਫੌਜ ਦੇ ਜ਼ੁਲਮਾਂ ਦੀਆਂ ਕਹਾਣੀਆਂ, ਕੋਰੀਅਨਸ ਦੇ ਕੀ ਕੀਤਾ 1930 'ਚ, ਨੈਨਕਿੰਗ 'ਚ ਕੀ ਕੀਤਾ, ਇਹ ਅਜੇ ਸਾਹਮਣੇ ਨਹੀਂ ਸੀ ਆਇਆ। ਸੋ ਸਾਡੇ ਲਈ ਅੱਜ ਵੀ ਉਹ ਜਾਪਾਨੀ ਲੋਕ, ਔਰ ਜੇ ਤੁਸੀਂ ਉਹਨਾਂ ਦੀ ਜਦੋਂ ਅਸੀਂ ਆਪਣੀ ਤਲਵਾਰ ਜਾਂ ਗੱਤਕੇ ਦੀ ਗੱਲ ਕਰਦੇ ਤਾਂ ਫਿਰ ਜਾਪਾਨ ਦੇ ਸਮੁਰਾਏ ਉਹਨਾਂ ਦਾ, ਔਰ ਉਹਨਾਂ ਦੇ ਲਈ ਵੀ
ਜਿਹੜਾ ਹਥਿਆਰ ਚੁੱਕਣਾ ਕਿਵੇਂ ਇੱਕ ਇਬਾਦਤ ਵਾਂਗ ਹੋ ਜਾਂਦਾ, ਉਹਨਾਂ ਦੇ ਆਪਣੇ ਕਨਸੈਪਟ ਨੇ। ਲੇਕਿਨ ਅਸੀਂ ਜਿਹੜਾ ਕੁੱਲ ਮਿਲਾ ਕੇ ਜਦੋਂ ਵੀ ਇਸ ਕਿਸਮ ਦੀ ਕੋਈ ਘਟਨਾ ਵਾਪਰਦੀ ਹੈ, ਜ਼ਾਹਰ ਹੈ ਅੱਜ ਅਸੀਂ ਗਲੋਬਲ ਵਿਲੇਜ 'ਚ ਰਹਿੰਦੇ ਹਾਂ, ਦੁਨੀਆ ਪ੍ਰਭਾਵਿਤ ਹੁੰਦੀ ਹੈ, ਸੋ ਅਸੀਂ ਇਸ ਸਾਰੇ ਨੂੰ ਔਰ ਜ਼ਾਹਰ ਹੈ ਭਾਰਤ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ, ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਮੈਟਰੋ ਹੈ, ਜਿਹੜੀ ਇੱਕ ਆਪਣੇ ਆਪ ਦੇ ਵਿੱਚ ਲੱਖਾਂ ਲੋਕ ਰੋਜ਼ਾਨਾ ਇੱਕ ਤੋਂ ਦੂਸਰੀ ਥਾਂ, ਉਹ ਵੀ ਜਾਪਾਨ ਦੀ ਮਦਦ ਦੇ ਨਾਲ ਹੀ ਬਣੀ। ਔਰ ਜਿਹੜਾ ਬੁਲਟ ਟ੍ਰੇਨ ਪ੍ਰੋਜੈਕਟ ਸੀ, ਜਿਹੜਾ ਕਿ ਸ਼ਿੰਟੋ ਆਬੇ ਦੀ ਭਾਰਤ ਫੇਰੀ ਦੌਰਾਨ ਅਹਿਮਦਾਬਾਦ ਔਰ ਪਤਾ ਨਹੀਂ ਕਿਹੜੇ ਸ਼ਹਿਰ ਨੂੰ ਮਿਲਾਉਣ ਦਾ ਉਹ ਚੱਲ ਰਿਹਾ, ਉਹਦੇ 'ਤੇ ਕੰਮ। ਔਰ 2014 ਦੇ ਵਿੱਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ, ਉਹ ਇੰਨੀ ਇੱਕ ਕਰੀਬੀ ਆਪਣੇ ਆਪ ਨੂੰ ਕੁਰਬਤ ਮਹਿਸੂਸ ਕਰਦਾ ਸੀ ਮਿਸਟਰ ਆਬੇ ਦੇ, ਕਿ 2014 ਦੇ ਰਿਪਬਲਿਕ ਡੇ ਦੇ ਮੌਕੇ ਜਿਹੜੇ ਸ਼ਿੰਜ਼ੋ ਆਬੇ ਨੇ ਉਹ ਚੀਫ ਗੈਸਟ ਸੀ ਉਹਨਾਂ ਦੀ ਰਿਪਬਲਿਕ ਡੇ ਪੈਰੇਡ ਦੇ। ਔਰ ਮੋਦੀ ਦਾ ਇਸ ਦੇ ਨਾਲ, ਚਲੋ ਜਿਹੜੇ ਨਵੇਂ ਵੀ ਆਣਗੇ ਨੀਤੀਆਂ ਤਾਂ ਆਲਰੇਡੀ ਉਹੀ ਹੁੰਦੀਆਂ ਨੇ, ਜਿਹੜੀ ਲੁੱਕ ਈਸਟ ਜਾਂ ਐਕਟ ਈਸਟ ਪਾਲਿਸੀ ਸੀ ਉਹਦੇ 'ਚ ਜਾਪਾਨ ਦੇ ਨਾਲ ਮੋਦੀ ਦੀਆਂ ਸਾਂਝਾਂ ਦੀ ਗੱਲ ਜਿਹੜੀ ਹੈ ਇਹ ਭਾਰਤ ਦੇ ਐਂਗਲ ਤੋਂ ਇੱਕ ਹਿਸਟੋਰੀਕਲ ਵੀ ਸੀ, ਲੇਕਿਨ ਇਹ ਜਿਹੜਾ ਇੱਕ ਅਫਸੋਸਨਾਕ ਅੰਦਾਜ਼ ਦੇ ਵਿੱਚ ਸ਼ਿੰਜ਼ੋ ਆਬੇ ਜਿਹੜੇ ਨੇ ਇਸ ਦੁਨੀਆ ਤੋਂ ਗਏ। ਹੁਣ ਜਦੋਂ ਅਸੀਂ ਜਾਪਾਨ ਦੀ ਗੱਲ ਕਰ ਰਹੇ ਹਾਂ, ਸੈਕੰਡ ਵਰਲਡ ਵਾਰ ਦੀ ਗੱਲ ਕੀਤੀ ਹੈ, ਔਰ ਜਿਹੜਾ ਜਾਪਾਨ ਉਸ ਵਿਚਾਰਧਾਰਾ ਦਾ ਸਾਥੀ ਬਣਿਆ ਜਿਹੜੀ ਨਾਜ਼ੀਆਂ ਦੀ ਵਿਚਾਰਧਾਰਾ ਸੀ ਜਰਮਨੀ ਦੇ ਵਿੱਚ, ਜਿਹੜੀ ਮੁਸੋਲਿਨੀ ਦੀ ਵਿਚਾਰਧਾਰਾ ਸੀ ਫਾਸ਼ਿਜ਼ਮ ਦੀ ਇਟਲੀ ਦੇ ਵਿੱਚ। ਕਿਉਂਕਿ ਜਦੋਂ ਅਸੀਂ ਜਾਪਾਨੀ ਇੰਪੀਰੀਅਲਿਜ਼ਮ ਦੀ ਗੱਲ ਕਰਦੇ ਹਾਂ ਤਾਂ ਫਿਰ ਜ਼ਾਹਰ ਹੈ ਕਿ ਦੂਸਰੇ ਵਰਲਡ ਵਾਰ ਵੇਲੇ ਜਰਮਨੀ, ਜਾਪਾਨ ਔਰ ਇਟਲੀ ਇਹ ਐਲਾਈ ਸਨ, ਉਹ ਸਹਿਯੋਗੀ ਸਨ, ਔਰ ਕਿਵੇਂ ਤਿੰਨੋਂ ਹੀ ਇੱਕ ਦੂਜੇ ਦੇ ਪੂਰਕ ਸੀ। ਹੁਣ ਗੱਲ ਜਿਹੜੀ ਭਾਰਤ ਦੇ ਕੰਟੈਕਸਟ 'ਚ ਕਰੀਏ ਕਿ ਭਾਈ ਇੱਕ ਪਾਸੇ, ਔਰ ਕਈ ਵਾਰ ਮੈਨੂੰ ਇਹ ਸਮਝਣ 'ਚ ਥੋੜ੍ਹੀ ਹੈਰਾਨੀ ਵੀ ਹੁੰਦੀ ਹੈ ਕਿ ਜਿਨ੍ਹਾਂ ਮੁਲਕਾਂ ਜਾਂ ਜਿਨ੍ਹਾਂ ਲੋਕਾਂ ਨੇ ਸਫ਼ਰ ਕੀਤਾ ਹੁੰਦਾ ਹੈ ਜਾਂ ਸਫ਼ਰ ਕੀਤਾ ਪਾਸਟ 'ਚ, ਉਹ ਕਿਉਂ ਨਹੀਂ ਭਾਰਤ ਦੇ ਹਿੰਦੂਤਵਾ ਦਾ ਕੀ ਰੁਖ, ਕਿਵੇਂ ਨਾਜ਼ੀਜ਼ਮ ਔਰ ਫਾਸ਼ਿਜ਼ਮ ਦਾ ਹੀ ਇੱਕ ਬਦਲਿਆ ਹੋਇਆ ਰੂਪ ਹੈ, ਉਸੇ ਹੀ ਆਈਡੀਓਲੋਜੀ ਦੀ ਕੰਟੀਨਿਊਟੀ ਹੈ। ਜੇ ਇਹ ਗੱਲ ਸਮਝ ਆਈ ਹੋਏ ਤਾਂ ਫਿਰ ਇਜ਼ਰਾਈਲ ਜਿਵੇਂ ਭਾਰਤ ਨੂੰ ਪੈਗਾਸਸ ਤੱਕ ਜਿਹੜਾ ਮਾਲਵੇਅਰ ਦਿੰਦਾ ਹੈ, ਹਥਿਆਰ ਦਿੰਦਾ ਹੈ, ਉਸ ਦਾ ਅੰਨਾ ਸਪੋਰਟਰ ਬਣਿਆ ਹੋਇਆ, ਯਹੂਦੀਆਂ ਨੂੰ ਕਿਉਂ ਭੁੱਲ ਜਾਂਦਾ ਹੈ ਕਿ ਇਹ ਜਿਹੜੇ ਅੱਜ ਜਿਨ੍ਹਾਂ ਦੇ ਕੋਲ ਹਿੰਦੂਤਵੀਆਂ ਕੋਲ ਹਕੂਮਤ ਹੈ, ਉਹਨਾਂ ਦੀ ਤਾਂ ਸਾਰੀ ਹਿੰਦੂਤਵਾ ਦੀ ਆਈਡੀਓਲੋਜੀ ਹੀ ਉਸ ਨਾਜ਼ੀਇਜ਼ਮ, ਉਸ ਦਾ ਹਿਟਲਰ ਦਾ ਰੇਸਿਜ਼ਮ, ਉਹੀ ਸਵਸਤਕਾ ਦੀ ਛਾਂ ਥੱਲੇ ਉਸ ਤੋਂ ਪ੍ਰਭਾਵਿਤ ਸੀ। ਔਰ ਜੇ ਅਸੀਂ ਜਾਪਾਨ ਦੇ ਹਵਾਲੇ ਨਾਲ ਸ਼ਿੰਜ਼ੋ ਆਬੇ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੀ ਮੋਦੀ ਨਾਲ ਕੈਮਿਸਟਰੀ ਮਿਲਣ ਦੀ ਗੱਲ ਹੋ ਰਹੀ ਹੈ, ਸੋ ਜਾਪਾਨ ਨੂੰ ਇਹ ਕਿਉਂ ਭੁੱਲ ਜਾਂਦਾ ਹੈ ਕਿ ਭਾਈ ਜਿਨ੍ਹਾਂ ਨੇ ਫਿਰ ਸਫ਼ਰ ਕੀਤਾ, ਜਿਨ੍ਹਾਂ ਦੇ ਨਾਲ ਮਿਲ ਕੇ ਜਾਪਾਨ ਨੇ ਬਰਬਾਦੀ ਦੇਖੀ ਸੀ, ਨਾਜ਼ੀਆਂ ਦੇ ਨਾਲ ਮਿਲ ਕੇ ਜਾਂ ਫਾਸ਼ਿਸਟਾਂ ਦੇ ਨਾਲ ਮਿਲ ਕੇ, ਅੱਜ ਉਹ ਉਹਨਾਂ ਦੇ ਨਾਲ ਹੀ ਕਿਉਂ ਸਹਿਯੋਗੀ ਬਣਨਾ ਚਾਹੁੰਦਾ ਹੈ, ਜਦੋਂ ਕਿ ਉਹ ਜਾਪਾਨ ਦੀ ਇਕਨੋਮਿਕਲ ਰਿਫਾਰਮ, ਉਹਦੀ ਇਕਨੋਮਿਕਲ ਪ੍ਰੋਗਰੈਸ ਲਈ ਸ਼ਿੰਜ਼ੋ ਆਬੇ ਫਿਕਰਮੰਦ ਸੀ। ਔਰ ਜ਼ਾਹਰ ਹੈ ਕਿ ਭਾਈ ਉਹਨੇ ਨੇਸ਼ਨ ਬਿਲਡਿੰਗ ਦੇ ਵਿੱਚ ਰੋਲ ਅਦਾ ਕੀਤਾ, ਪਰ ਆਈਡੀਓਲੋਜੀਕਲੀ ਤੁਸੀਂ ਝੁਕਾਅ ਉਸ ਪਾਸੇ ਹੀ ਰੱਖ ਰਹੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਪਹਿਲਾਂ ਹਿਟਲਰ ਜਿਨ੍ਹਾਂ ਦੇ ਨਾਲ ਰਲਿਆ, ਨਾਜ਼ੀ ਜਰਮਨੀ ਦੇ ਨਾਲ, ਉਸ ਵੇਲੇ ਦਾ ਜਰਮਨ ਦਾ ਐਂਪਰਰ, ਜਾਪਾਨ ਦਾ ਐਂਪਰਰ ਔਰ ਦੂਜੇ ਤੀਜੇ, ਉਹਦੇ 'ਚੋਂ ਫਿਰ ਕੀ ਕੱਢਿਆ। ਔਰ ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿ ਇੱਕ ਆਰਟੀਕਲ ਜਿਹੜਾ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਇਸ ਨੂੰ ਬੇਸ਼ੱਕ ਕੋਟ ਤਾਂ ਜਿਹੜੇ ਭਾਰਤ ਦੇ ਪ੍ਰਮੁੱਖ ਹਿਸਟੋਰੀਅਨ ਨੇ ਰਾਮਚੰਦਰ ਗੁਹਾ ਉਹਨਾਂ ਨੇ ਕੀਤਾ ਔਰ ਉਹਨਾਂ ਦੀ ਲਿਖਤ ਹੀ ਮੈਂ ਆਧਾਰ ਬਣਾਈ ਹੈ ਇਸ ਡਿਸਕਸ਼ਨ ਦੀ। ਲੇਕਿਨ ਇਸ ਦਾ ਮੂਲ ਜਿਹੜਾ ਇਹ ਸਾਰਾ ਆਰਟੀਕਲ ਜਿਹੜਾ ਰਾਮਚੰਦਰ ਗੁਹਾ ਦਾ ਹੈ, ਇਹ ਬੇਸਡ ਹੈ ਜੈਪਨੀਜ਼ ਹਿਸਟੋਰੀਅਨ ਮਾਰਜ਼ੀਆ ਕੈਸੋਲਾਰੀ। ਔਰ ਮਾਰਜ਼ੀਆ ਕੈਸੋਲਾਰੀ ਦਾ ਇੱਕ ਆਰਟੀਕਲ 2020 ਦੇ ਵਿੱਚ ਛਪਿਆ ਸੀ, ਹਿੰਦੂਤਵਾਜ਼ ਫੋਰਨ ਟਾਈ ਅਪ ਇਨ 1930s। ਹੁਣ ਇਹ ਜਿਹੜੀਆਂ ਨੇ ਉਹਦੀਆਂ ਕੀਟਾ ਵਿਦ ਨਾਜ਼ੀਜ਼ਮ ਐਂਡ ਫਾਸ਼ਿਜ਼ਮ, ਪਰ ਉਹਨਾਂ ਦੀ ਇੱਕ ਕਿਤਾਬ ਦੇ ਹਵਾਲੇ ਨਾਲ, ਔਰ ਇਹ ਕਿਤਾਬ ਦਾ ਪੂਰਾ ਨਾਂ ਹੈ ਇਨ ਦਾ ਸ਼ੈਡੋ ਆਫ ਸਵਸਤਿਕਾ, ਦਾ ਰਿਲੇਸ਼ਨਸ਼ਿਪ ਬਿਟਵੀਨ ਇੰਡੀਅਨ ਰੈਡੀਕਲ ਨੈਸ਼ਨਲਿਜ਼ਮ ਐਂਡ ਇਟਾਲੀਅਨ ਫਾਸ਼ਿਜ਼ਮ ਐਂਡ ਨਾਜ਼ੀਜ਼ਮ। ਕਿ ਭਾਈ ਇਹ ਇੰਡੀਆ ਦਾ ਰੈਡੀਕਲ ਨੈਸ਼ਨਲਿਜ਼ਮ, ਅੱਜ ਜਿਹੜਾ ਹਿੰਦੂਤਵਾਦ ਹੈ, ਇਹਨਾਂ ਦੀ ਕੀ ਰਿਲੇਸ਼ਨਸ਼ਿਪ ਹੈ
ਨਾਜ਼ੀਜ਼ਮ ਦੇ ਨਾਲ ਔਰ ਫਾਸ਼ਿਜ਼ਮ ਨਾਲ ਉਹਦਾ ਪਹਿਲਾ ਵਰਡ ਹੀ ਟਾਈਟਲ ਦਾ ਇਨ ਦਾ ਸ਼ੈਡੋ ਆਫ ਸਵਸਤਕਾ ਦੀ ਛਾਂ ਥੱਲੇ। ਹੁਣ ਕਿਉਂਕਿ ਆਰਟੀਕਲ ਲੰਬਾ ਹੈ ਔਰ ਮੈਂ ਆਲਰੇਡੀ ਵਕਤ ਵੱਲ ਵੀ ਦੇਖ ਰਿਹਾ, ਮੇਰੇ ਤੋਂ ਬਹੁਤ ਡਿਟੇਲ ਤਾਂ ਨਹੀਂ ਜਾਇਆ ਜਾਏਗਾ, ਲੇਕਿਨ ਜਦੋਂ ਅਸੀਂ ਹਿੰਦੂਤਵਾਦ ਦੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਫਿਰ 4 ਨਾਂ ਜਿਹੜੇ ਨੇ 20th ਸੈਂਚੁਰੀ ਬਿਗਨਿੰਗ 'ਚ ਪ੍ਰੋਮੀਨੈਂਟਲੀ ਸਾਡੀਆਂ ਨਜ਼ਰਾਂ 'ਚੋਂ ਗੁਜ਼ਰਦੇ ਨੇ। ਉਹਨਾਂ 'ਚੋਂ ਜਿਹੜਾ 2 ਦਾ ਸੰਬੰਧ RSS ਨਾਲ ਹੈ ਸਿੱਧੇ ਤੌਰ ਤੇ, ਔਰ 2 ਦਾ ਸੰਬੰਧ ਜਿਹੜਾ ਉਹ ਹਿੰਦੂ ਮਹਾਸਭਾ ਨਾਲ ਹੈ। ਬੇਸ਼ੱਕ ਹਿੰਦੂ ਮਹਾਸਭਾ ਮਦਨ ਮੋਹਨ ਮਾਲਵੀਆ ਨੇ ਜਿਹੜੀ ਹੈ ਕਾਂਗਰਸ ਤੋਂ ਅੱਡ ਹੋ ਕੇ ਬਣਾਈ। ਮਾਲਵੀਆ ਜਿਹੜਾ ਉਹ ਬਿਲਕੁਲ ਉਸ ਦਾ ਪ੍ਰੋਟੇਜੇ ਸੀ ਗਾਂਧੀ ਦਾ, ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ 4 ਨਾਵਾਂ ਦੀ ਜੇ ਗੱਲ ਕਰੀਏ, 2 ਨਾਂ ਹਿੰਦੂ ਮਹਾਸਭਾ ਦੇ ਨਾਲ ਸਾਵਰਕਰ ਜਿਹਨੇ ਹਿੰਦੂਤਵਾ ਲਫ਼ਜ਼ ਦਿੱਤਾ, ਔਰ ਇਸੇ ਤਰ੍ਹਾਂ ਇੱਕ ਜਿਹੜੇ ਹਿੰਦੂਤਵਾ ਦੇ ਨਾਲ ਜੁੜੇ ਹੋਏ BS ਮੂੰਜੇ ਦਾ ਜ਼ਿਕਰ ਜਦੋਂ ਤੁਸੀਂ ਸਿੱਖਾਂ ਨਾਲ ਰਿਲੇਸ਼ਨਸ਼ਿਪ ਵੀ ਦੇਖਦੇ ਹੋ, ਮਾਲਵੀਆ ਔਰ ਦੂਜੇ ਦੀ, ਤਾਂ BS ਮੂੰਜੇ ਦੀ ਗੱਲ ਆਉਂਦੀ ਹੈ। ਮੂੰਜੇ ਔਰ ਸਾਵਰਕਰ ਇਹ ਹਿੰਦੂ ਮਹਾਸਭਾ ਦੇ ਨੇ, ਔਰ ਇਸੇ ਤਰ੍ਹਾਂ ਜਿਹੜਾ ਗੋਲਵਲਕਰ ਔਰ ਹੈਡਗਵੇਅਰ ਨੇ RSS ਫਾਊਂਡ ਕੀਤਾ ਔਰ ਗੋਲਵਲਕਰ ਉਹਨੂੰ ਅੱਗੇ ਉਹ RSS ਦੇ ਨਾਲ ਨੇ। ਹੁਣ ਇਸ ਆਰਟੀਕਲ 'ਚ ਔਰ ਇਸ ਬੀਬੀ ਨੇ ਮਾਰਜ਼ੀਆ ਕੈਸੋਲੀ ਨੇ ਬਹੁਤ ਰਿਸਰਚ ਕੀਤੀ ਹੈ ਇਸ ਸਾਰੇ ਦੇ ਲਈ, ਔਰ ਉਹਦੇ 'ਚ ਔਰ ਰਾਮਚੰਦਰ ਗੁਹਾ ਨੇ ਇਹਦੀ ਬਿਗਨਿੰਗ ਹੀ ਇਹ ਕੀਤੀ ਕਿ ਪਿਛਲੇ ਦਿਨਾਂ 'ਚ ਸ਼ਾਰਦਾ ਯੂਨੀਵਰਸਿਟੀ 'ਚ ਇੱਕ ਟੀਚਰ ਨੇ ਜਿਹੜਾ ਕੁਐਸਚਨ ਪੇਪਰ ਦਿੱਤਾ, ਉਹਦੇ 'ਚ ਉਹਨੇ ਪੁੱਛਿਆ ਸੀ students ਨੂੰ, do you find any similarities between fascism, Nazism and Hindu right-wing Hindutva? Elaborate with the argument ਕਿ ਇਸ ਨੂੰ ਬਿਆਨੋ ਕਿ ਕੀ ਸਾਂਝਾ ਨੇ, ਔਰ ਇਹਦਾ ਬੜਾ ਰੌਲਾ ਪਿਆ, ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਲੇਕਿਨ ਉਹਨਾਂ ਨੇ ਰਾਮਚੰਦਰ ਗੁਹਾ ਨੇ ਕਿਹਾ ਕਿ ਬਈ ਜਿਹੜੇ ਇਹ ਸਵਾਲ ਹੈ ਇਸ ਨੂੰ ਹਿਸਟੋਰੀਅਨ ਇਟਾਲੀਅਨ ਮਾਰਜ਼ੀਆ ਕੈਸੋਲਰੀ ਨੇ ਉਸ ਦਾ ਜਵਾਬ ਦਿੱਤਾ ਹੈ। ਉਹਨਾਂ ਨੇ ਇਹ ਕਿਤਾਬ ਦਾ ਟਾਈਟਲ ਔਰ ਦੂਸਰਾ ਦਿੱਤਾ ਹੈ, ਔਰ ਉਹਨਾਂ ਨੇ ਕਿਹਾ ਵੀ ਜਿਹੜਾ ਉਹਨਾਂ ਦਾ ਕੈਸੋਲਰੀ ਦਾ ਕੰਮ ਹੈ ਉਹ ਬਿਲਕੁਲ ਰਿਸਰਚ ਦੇ ਉੱਤੇ ਹੈ। ਉਹ ਆਰਕਾਈਵਸ ਗਈ ਹੈ ਇਟਲੀ, ਇੰਡੀਆ, ਯੂਨਾਈਟਿਡ ਕਿੰਗਡਮ ਦੀ, ਔਰ ਉਹਨਾਂ ਨੇ ਈਵਨ ਮਰਾਠੀ ਪ੍ਰੈਸ ਦੇ ਵਿੱਚ, ਕਿਉਂਕਿ ਇਹਨਾਂ ਸਾਰਿਆਂ ਦਾ ਹੀ ਸੰਬੰਧ ਮਹਾਰਾਸ਼ਟਰ ਨਾਲ ਹੈ, ਸਾਵਰਕਰ ਵੀ, ਮੂੰਜੇ ਵੀ, ਗੋਲਵਲਕਰ ਵੀ, ਹੈਡਗਵੇਅਰ ਵੀ, ਔਰ ਉਹਨਾਂ ਨੇ ਇਹਨਾਂ ਦੀਆਂ ਲਿਖਤਾਂ 1920-30 'ਚ ਮਰਾਠੀ ਲੈਂਗੁਏਜ ਦੇ ਵਿੱਚ ਛਪਦੀਆਂ ਰਹੀਆਂ, ਔਰ ਉਹਨਾਂ ਨੇ ਇਸ ਸਾਰੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਇਹ ਪ੍ਰੂਵ ਕੀਤਾ ਹੈ ਕਿ ਕਿਵੇਂ ਇਹ ਚਾਰੋਂ ਹੀ ਜਿਹੜੇ ਨੇ, ਦੋਨੋਂ ਹੀ ਹਿੰਦੂ ਮਹਾਸਭਾ ਵਾਲੇ ਔਰ RSS ਵਾਲੇ, ਇਹ ਸਾਰੇ ਜਿਹੜੇ ਨੇ ਇਹ ਉਸ ਤੋਂ ਪ੍ਰਭਾਵਿਤ ਹੋ ਚੁੱਕੇ ਸੀ, ਨਾਜ਼ੀਜ਼ਮ ਤੋਂ, ਫਾਸ਼ਿਜ਼ਮ ਤੋਂ। ਉਹਨਾਂ ਨੇ ਕਿਹਾ ਕਿ ਬਈ ਬਾਈ ਦਾ ਲੇਟ 1920s ਦਾ ਫਾਸ਼ਿਸਟ ਰਜੀਮ ਐਂਡ ਮੁਸੋਲਿਨੀ ਹੈਡ ਮੈਨੀ ਸਪੋਰਟਰਸ ਇਨ ਮਹਾਰਾਸ਼ਟਰ, ਕਿ ਮਰਾਠਾ ਪੇਪਰਾਂ ਤੋਂ ਇਹ ਲੱਗਦਾ ਹੈ ਕਿ ਪੂਰੀ ਤਰ੍ਹਾਂ ਉਹ ਇਹਨਾਂ ਦੇ ਜਿਹੜੀ ਹੈ ਉਹ ਪ੍ਰਭਾਵ ਥੱਲੇ ਆ ਚੁੱਕੇ ਸੀ। The aspects of fascism which appealed most of the Hindu nationalists were of course the supposed shift of Italian society from chaos to order and its militarization. This patently anti-democratic system was considered a positive alternative to democracy, seen as a typical British institution। ਕਿ ਇਹ ਚਾਰੋਂ ਹੀ ਜਿਹੜੇ ਮਰਾਠੀ ਆਈਕੋਨਿਕ ਫਿਗਰ ਨੇ ਹਿੰਦੂਤਵਾ ਦੀਆਂ, ਇਹ ਸਮਝਦੇ ਸੀ ਕਿ ਇਹ ਬ੍ਰਿਟਿਸ਼ ਡੈਮੋਕ੍ਰੇਸੀ ਦਾ ਜਵਾਬ ਮਿਲੀਟਰੀਜ਼ਮ ਹੈ ਜੋ ਨਾਜ਼ੀਜ਼ਮ ਔਰ ਇਟਾਲੀਅਨ ਦੇ ਰਹੇ ਨੇ, ਔਰ ਇਹਦੇ 'ਚੋਂ ਹੀ ਅਸੀਂ ਜਿਹੜਾ ਇਹ ਅੱਗੇ ਤੋਰ ਸਕਦੇ ਹਾਂ। ਫਿਰ ਈਵਨ ਜਿਹੜਾ ਮਿਸਟਰ ਡਾਕਟਰ BS ਮੂੰਜੇ ਹੈ, ਜਿਹੜਾ ਬਹੁਤ ਪੜ੍ਹਿਆ ਲਿਖਿਆ ਸੀ, ਵੱਡਾ ਆਈਡੀਆਲੋਗ, ਉਹ ਇਟਲੀ ਗਿਆ 1931 ਦੇ ਵਿੱਚ, ਔਰ ਉਹਨੇ ਉੱਥੇ ਬਹੁਤ ਸਾਰੇ ਜਿਹੜੇ ਮੁਸੋਲਿਨੀ ਦੇ ਸਪੋਰਟਰ ਸੀ ਉਹਨਾਂ ਦੀ ਪਾਰਟੀ ਦੇ, ਉਹਨਾਂ ਨੂੰ ਮਿਲਿਆ, ਔਰ ਉਹਦਾ ਮੁਸੋਲਿਨੀ ਦਾ ਪੂਰਾ ਨਾਮ ਬੈਨੀਟੋ ਮੁਸੋਲਿਨੀ ਸੀ, ਔਰ ਈਵਨ ਉਹਨੇ ਰਿਕੁਐਸਟ ਕੀਤੀ ਕਿ ਮੈਂ ਮੁਸੋਲਿਨੀ ਨੂੰ ਮਿਲਣਾ ਚਾਹੁੰਦਾ, ਔਰ ਉਹਦੀ ਮੁਲਾਕਾਤ ਵੀ ਹੋਈ। ਔਰ ਉਸ ਦੇ ਵਿੱਚ ਜਿਹੜਾ ਉਹਨੇ ਫਿਰ ਮੁੰਜੇ ਨੇ ਆਪਣਾ ਲਿਖਿਆ ਉਹਦੇ ਬਾਰੇ, ਉਹਨੇ ਕਿਹਾ ਜਦੋਂ ਮਿਲਿਆ, ਯੂਰ ਐਕਸੈਲੈਂਸੀ, I am very much impressed. Every aspiring and growing nation needs such organizations. India needs them most for her military regeneration. ਹੁਣ ਇਹ ਉਹਨਾਂ ਨੂੰ ਕਹਿ ਰਿਹਾ ਮੁਸੋਲਿਨੀ ਨੂੰ, ਜਿਹਨੇ ਜਿਹੜਾ ਫਾਸ਼ਿਜ਼ਮ ਦਾ ਪਿਓ ਹੈ, ਮੁੰਜੇ ਕਹਿ ਰਿਹਾ ਜਿਹੜਾ ਹਿੰਦੂ ਮਹਾਸਭਾ ਬਾਅਦ ਫਾਊਂਡ ਕਰਦਾ ਹੈ ਕਿ ਜੀ ਅਸੀਂ ਬਹੁਤ ਇੰਪ੍ਰੈਸਡ ਹਾਂ, ਇਹ ਹਰ ਨੇ ਭਾਰਤ ਨੂੰ ਵੀ ਜਿਹੜਾ ਤੁਹਾਡੇ ਵਰਗਾ ਸਿਸਟਮ ਚਾਹੀਦਾ। ਔਰ ਇਹ ਗੋਲਵਲਕਰ ਨੇ ਤਾਂ ਆਪਣੀਆਂ ਲਿਖਤਾਂ ਜਿਹੜੀਆਂ ਨੇ ਬੰਚ ਆਫ ਥਾਟਸ, ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜੋ ਹੱਲ
ਘੱਟ ਗਿਣਤੀਆਂ ਨਾਲ ਡੀਲ ਕਰਨ ਦਾ ਨਾਜ਼ੀਆਂ ਨੇ ਲੱਭਿਆ, ਇਹੀ ਭਾਰਤ ਦੇ ਮੁਸਲਮਾਨਾਂ ਈਸਾਈਆਂ ਦੇ ਨਾਲ ਘੱਟ ਗਿਣਤੀਆਂ ਨਾਲ ਡੀਲ ਕਰਨ ਦਾ। ਔਰ ਮੁਸੋਲਿਨੀ ਨੂੰ ਮਿਲਣ ਤੋਂ ਬਾਅਦ ਮੂੰਜੇ ਨੇ ਜਿਹੜੇ ਕਮੈਂਟ ਲਿਖੇ ਜਿਹੜੇ ਪ੍ਰੀਜ਼ਰਵ ਨੇ, ਉਹਨੇ ਕਿਹਾ ਕਿ ਸੋ ਐਂਡਡ ਮਾਈ ਮੈਮੋਰੇਬਲ ਇੰਟਰਵਿਊ ਵਿਦ ਸਿਗਨਰ ਮੁਸੋਲਿਨੀ, one of the great men of the European world. He is a tall man with broad face and double chin and broad chest. His face shows him to be a man of strong will and powerful personality. I have noted that Italians love him. ਜਿਵੇਂ ਅੱਜ ਹਿੰਦੂ ਮੋਦੀ ਨੂੰ ਪਿਆਰ ਕਰ, ਇਵੇਂ ਹੀ ਜਿਵੇਂ ਜਰਮਨੀ ਵਾਲੇ ਹਿਟਲਰ ਨੂੰ ਪਿਆਰ, ਇਹ ਜਿਹੜੇ ਆਪਣੇ ਆਪ ਨੂੰ ਇੱਕ ਉਸ ਕਿਸਮ ਦੀ ਫਿਗਰ ਬਣਾ ਲੈਂਦੇ ਨੇ ਕਿ ਭਾਈ ਉਹ ਜਿਹੜਾ ਲੋਕ ਅੱਖਾਂ ਬੰਦ ਕਰ ਲੈਂਦੇ ਨੇ, ਫਿਰ ਇਹ ਦੇਖ ਨਹੀਂ ਰਹੇ ਹੁੰਦੇ ਵੀ ਖੱਬੇ ਸੱਜੇ। ਇਹੀ ਹਿਟਲਰ ਦਾ ਜਾਂ ਕਲਟ ਵੀ ਜਿਹੜੇ ਮਜ਼ਹਬੀ ਦੁਨੀਆ 'ਚ ਕਲਟ ਬਣਦੇ ਨੇ, ਤੁਸੀਂ ਦੇਖੋ ਕਿਸ ਕਿਸਮ ਦੇ ਕਲਟ ਨੇ। ਕਈ ਜਿਹੜੇ ਨੇ ਉਹਨਾਂ ਦੇ ਆਪਣੇ ਫਾਲੋਅਰਸ ਨੂੰ ਲੈ ਕੇ ਮਾਸ ਸੁਸਾਈਡ ਕਰਵਾ ਦਿੰਦੇ ਨੇ, ਕਰਵਾਏ ਨੇ, ਲੇਕਿਨ ਉਹਨਾਂ ਨੂੰ ਇਹ ਹੁੰਦਾ ਕਿ ਵੀ ਬਸ ਇਹੀ ਜੋ ਕਹਿ ਰਿਹਾ ਇਹੀ ਠੀਕ ਹੈ। ਇਹੀ ਗੱਲ ਜਿਹੜਾ ਉਹ ਨਾਜ਼ੀਆਂ ਨੇ ਹਿਟਲਰ ਦੇ ਮਾਮਲੇ 'ਚ ਲੋਕਾਂ ਦੇ ਦਿਲਾਂ 'ਚ ਵਾੜ ਦਿੱਤੀ ਸੀ, ਮੁਸੋਲਿਨੀ ਦੇ ਮਾਮਲੇ 'ਚ ਇਟਾਲੀਅਨ, ਔਰ ਅੱਜ ਉਹੀ ਜਿਹੜੇ ਸਾਰੇ ਤੱਤ ਨੇ ਉਹ ਮੋਦੀ ਦੇ ਵਿੱਚ ਅਸੀਂ ਦੇਖ ਸਕਦੇ ਹਾਂ। ਔਰ ਇਸ ਤੋਂ ਹੀ ਜਿਹੜਾ ਫਿਰ ਇਹ ਬੀਬੀ ਅੱਗੇ ਆਪਣੀ ਲਿਖਤ ਨੂੰ ਤੋਰਦੀ ਹੈ ਕਿ ਭਾਈ ਕਿਵੇਂ ਜਿਹੜਾ ਹੈਡਗਵੇਅਰ ਜਿਹਨੇ ਬਾਅਦ 'ਚ RSS ਬਣਾਇਆ, ਉਹ ਜਦੋਂ ਪੜ੍ਹ ਰਿਹਾ ਸੀ ਤੇ ਉਹ ਮੁੰਜੇ ਦੇ ਘਰ 'ਚ ਹੀ ਰਹਿੰਦਾ ਸੀ, ਜਿਹੜਾ ਮੁੰਜੇ ਮੁਸੋਲਿਨੀ ਨੂੰ ਮਿਲ ਕੇ ਆਇਆ। ਔਰ ਇਹ ਮੁੰਜੇ ਹੀ ਸੀ ਜਿਹਨੇ ਹੈਡਗਵੇਅਰ ਨੂੰ ਮੈਡੀਸਨ ਪੜ੍ਹਨ ਦੇ ਲਈ ਕਲਕੱਤੇ ਭੇਜਿਆ। ਔਰ ਜਦੋਂ ਇਟਲੀ ਤੋਂ ਮੁੰਜੇ ਔਰ ਹੈਡਗਵੇਅਰ ਵਾਪਸ ਆਇਆ ਮੁੰਜੇ, ਔਰ ਉਹਨਾਂ ਨੇ ਫਿਰ ਬਹੁਤ ਸਖਤ ਮਿਹਨਤ ਕੀਤੀ ਐਂਡ ਟੂ ਬ੍ਰਿੰਗ ਦਾ ਹਿੰਦੂ ਮਹਾਸਭਾ ਐਂਡ RSS ਇਨਟੂ ਕਲੋਜ਼ਰ ਕੋਲੈਬੋਰੇਸ਼ਨ। ਫਿਰ ਇਹ ਕੈਸੋਲਰੀ ਇਟਾਲੀਅਨ ਹਿਸਟੋਰੀਅਨ ਦੱਸਦੀ ਹੈ ਕਿ 1934 ਦੇ ਵਿੱਚ ਹੈਡਗਵੇਅਰ ਨੇ ਇੱਕ ਕਾਨਫਰੰਸ ਚੇਅਰ ਕੀਤੀ ਔਨ ਫਾਸ਼ਿਜ਼ਮ ਐਂਡ ਮੁਸੋਲਿਨੀ, ਜਿਹਦੇ ਵਿੱਚ ਮੇਨ ਸਪੀਚ ਮੁੰਜੇ ਦੀ ਸੀ। ਸੋ ਮਤਲਬ ਜਿਹੜਾ ਲਿੰਕ ਬਹੁਤ ਵਾਰੀ ਹੁੰਦਾ ਹੈ, ਸਾਨੂੰ ਵੀ ਇੱਕ ਦੋ ਨੇ ਲਿਖਿਆ ਜੀ ਤੁਸੀਂ ਇਹਨਾਂ ਨੂੰ ਜੋੜ ਦਿੰਦੇ ਹੋ, ਇਹ ਸਵਸਤਕਾ ਤਾਂ ਉਹਨਾਂ ਦਾ ਇਵੇਂ ਨਹੀਂ ਹੈ, ਇਵੇਂ ਹੈ ਉਹ ਹੁਣ ਇਹ ਇੱਕ ਹਿਸਟੋਰੀਕਲ ਕੰਮ ਹੈ ਜਿਹਦੇ 'ਚ ਉਹਨਾਂ ਨੇ ਈਵਨ RSS ਦਾ ਔਰ ਹਿੰਦੂ ਮਹਾਸਭਾ ਦਾ ਜਨਮ, ਹਿੰਦੂਤਵਾਦੀ ਆਈਡੀਓਲੋਜੀ, ਇਹ ਕਿਵੇਂ ਜਿਹੜੀ ਹੈ ਉਹ ਇਸ ਤੋਂ ਪ੍ਰਭਾਵਿਤ ਹੁੰਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਮੁੰਜੇ ਨੇ ਇਹ ਗੱਲ ਕਹੀ ਮਾਰਚ ਦੇ ਵਿੱਚ 1934 'ਚ ਜਦੋਂ ਕਿ ਉਹਨੇ ਕਾਨਫਰੰਸ ਚੇਅਰ ਕੀਤੀ ਕਿ ਉਹਨੇ ਮੁੰਜੇ ਰਿਮਾਰਕਡ, ਆਈ ਹੈਵ ਥਾਟ ਆਊਟ ਏ ਸਕੀਮ ਬੇਸਡ ਔਨ ਹਿੰਦੂ ਧਰਮ ਸ਼ਾਸਤਰ which provides for standardization of Hinduism throughout India, but the point is that this ideal cannot be brought to effect unless we have our own Swaraj with a Hindu as a dictator like Shivaji of old or Mussolini or Hitler of present day in Italy or Germany. But this doesn't mean that we have to sit with folded hands until some such dictator arises in India. We should formulate a scientific scheme and carry on propaganda. ਹੁਣ ਇਹ ਉਹਨੇ 1930 'ਚ ਇਹ ਮੁੰਜੇ ਹੈਡਗਵੇਅਰ ਆਪਸ ਡਿਸਕਸ ਕਰ ਰਹੇ ਨੇ ਕਿ ਜੇ ਅਸੀਂ ਹਿੰਦੂਤਵਾ ਨੂੰ ਲਿਆ ਕੇ ਫਰੰਟ ਬਰਨਰ ਤੇ ਰੱਖਣਾ ਤੇ ਸਾਨੂੰ ਜਾਂ ਸ਼ਿਵਾਜੀ ਜਿਵੇਂ ਪਹਿਲਾਂ ਹੋਇਆ ਉਵੇਂ ਦਾ ਕੋਈ ਹੋਏ, ਜਾਂ ਕੋਈ ਸਾਡੇ 'ਚ ਹਿਟਲਰ ਔਰ ਮੁਸੋਲਿਨੀ ਜੰਮੇ। ਹੁਣ ਤਾਂ ਮੋਦੀ ਜੰਮ ਪਿਆ। ਉਹਨਾਂ ਨੇ ਕਿਹਾ ਵੀ ਜਦੋਂ ਤੱਕ ਉਹ ਨਹੀਂ ਜੰਮਦੇ ਅਸੀਂ ਹੱਥ ਦੇ ਹੱਥ ਧਰ ਕੇ ਨਹੀਂ ਬੈਠ ਸਕਦੇ, ਸਾਨੂੰ ਕੁਛ ਨਾ ਕੁਛ ਕਰਨ ਦੀ ਲੋੜ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ RSS ਨੇ ਜਿਹੜਾ ਉਹ ਸਵੈਮ ਸੇਵਕ ਸੰਘ ਬਣ ਕੇ ਸੋਸ਼ਲ ਪਲੇਟਫਾਰਮ ਸ਼ਾਖਾਵਾਂ ਦਾ ਜਿਹੜਾ ਸਾਰਾ ਨੈਟਵਰਕ ਹੈ, ਇਹ ਬੀਬੀ ਹਿਸਟੋਰੀਅਨ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਕਿਵੇਂ ਜਿਹੜਾ ਇਹ ਸਾਰੇ ਦਾ ਪੈਟਰਨ ਹੀ ਉਹ ਹੈ ਕਿ RSS ਦੀ ਕੈਸੋਲਰੀ ਜਿਹੜਾ ਹਿਸਟੋਰੀਅਨ ਹੈ ਬੀਬੀ observes that RSS method of recruitment was practically identical to that of ਬਲੀਲਾ ਯੂਥ ਆਰਗੇਨਾਈਜੇਸ਼ਨ ਇਨ ਇਟਲੀ, ਜਿਹੜੀ ਉਹਨਾਂ ਦੀ ਯੂਥ ਆਰਗੇਨਾਈਜੇਸ਼ਨ ਸੀ ਉਹਦੇ ਬਿਲਕੁਲ ਪੈਟਰਨ ਤੇ ਹੈ। ਸ਼ਾਖਾ ਮੈਂਬਰਸ ਫਾਰ ਇੰਸਟੈਂਸ ਵਰ ਗਰੁੱਪਡ ਅਕੋਰਡਿੰਗ ਟੂ ਦੇਅਰ ਏਜ, ਕਿ ਜਿਹੜੀ RSS ਦੀ ਸ਼ਾਖਾ ਜਿਹੜੇ ਏਜ ਗਰੁੱਪ ਨੇ ਉਹ ਵੀ ਐਗਜ਼ੈਕਟਲੀ ਉਹੀ ਨੇ ਜਿਹੜੇ ਮੁਸੋਲਿਨੀ ਦੇ ਇਟਲੀ ਦੇ ਵਿੱਚ ਸੀ। 6-7 ਸਾਲ ਤੋਂ 10 ਸਾਲ ਤੱਕ, 10 ਤੋਂ 14 ਸਾਲ ਤੱਕ, 14 ਤੋਂ 28 ਸਾਲ ਤੱਕ ਤੇ 28 ਤੋਂ 올ਡਰ। ਉਹਨਾਂ ਨੇ ਕਿਹਾ ਕਿ ਦਿਸ ਇਜ਼ ਅਮੇਜ਼ਿੰਗਲੀ ਸਿਮਿਲਰ ਟੂ ਏਜ ਬ੍ਰੈਂਡਸ ਆਫ ਹਾਇਰਾਰਕੀਅਲ ਆਰਗੇਨਾਈਜੇਸ਼ਨ ਆਫ ਦਾ ਫਾਸਿਸਟ ਯੂਥ ਆਰਗੇਨਾਈਜੇਸ਼ਨ। ਔਰ ਉਹਨਾਂ ਨੇ ਕਿਹਾ ਵੀ ਇਹੀ ਆਰਡਰ RSS ਦਾ ਹੈ। ਔਰ ਇਹ ਹੈਰਾਨੀਜਨਕ ਹੈ ਕਿ ਕਿਵੇਂ ਈਵਨ
ਉਹਨਾਂ ਨੇ ਸਿਮਿਲਰ ਏਜ ਗਰੁੱਪ ਚੁਣੇ। ਫਿਰ ਜਿਹੜਾ ਹੈ ਉਹਨਾਂ ਨੇ ਹੋਰ ਬਹੁਤ ਸਾਰੇ ਕੋਟ ਦਿੱਤੇ ਨੇ ਕਿ ਕਿਵੇਂ ਸਾਵਰਕਰ ਡਿਫੈਂਡ ਕਰਦਾ ਸੀ ਇਟਲੀ ਨੂੰ, ਜਰਮਨੀ ਨੂੰ। ਉਹਨੇ ਹਿਸਟੋਰੀਅਨ ਕੈਸਲਰੀ ਨੇ ਕਿਹਾ ਕਿ ਸਾਵਰਕਰ ਦਾ ਕੋਟ ਹੈ, ਜਰਮਨੀ ਹੈਜ਼ ਐਵਰੀ ਰਾਈਟ to resort to Nazism and Italy to fascism, and events have justified that those isms and form of government were imperative and beneficial to them under the conditions that obtained। ਉਹਨੇ ਕਿਹਾ ਜੀ ਬਿਲਕੁਲ ਨਾਜ਼ੀਆਂ ਨੂੰ ਹੱਕ ਹੈ ਉਹ ਨਾਜ਼ੀਜ਼ਮ ਆਪਣਾ ਲਾਗੂ ਕਰਨ, ਫਾਸ਼ਿਜ਼ਮ ਨੂੰ ਪੂਰਾ ਹੱਕ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਕੋਈ ਉਹਨਾਂ ਦਾ ਨਹੀਂ ਹੈ। ਉਹਨਾਂ ਨੇ ਕਿਹਾ ਵੀ for this reason Germans and Jews could not be regarded as, ਉਹਨੇ ਕਿਹਾ ਜੀ ਹੈ ਹੀ ਨਹੀਂ ਜੂਸ ਦੀ ਕੀ ਕੰਟਰੀਬਿਊਸ਼ਨ ਹੈ ਜਰਮਨ ਦੇ ਲਈ, ਉਹ ਹੈ ਹੀ ਨਹੀਂ ਨੈਸ਼ਨਲਿਸਟ। ਇਨ ਜਰਮਨੀ the movement of the Germans is the national movements but that of the Jews is a communal one, ਕਿ ਜੂ communal ਨੇ ਔਰ ਨੈਸ਼ਨਲਿਸਟ ਜਿਹੜੇ ਨਾ। ਹੁਣ ਇਹੀ ਤੁਸੀਂ ਦੇਖੋਗੇ ਕਿ ਅੱਜ ਉਹੀ ਪੈਟਰਨ ਸਾਰਾ ਉਸ ਦੇ ਥੱਲੇ ਹੀ ਜਿਹੜਾ ਹੈ ਉਹਨਾਂ ਨੇ ਮੋਦੀ ਰਾਹੀਂ ਉਹ ਜਿਹੜਾ ਡ੍ਰੀਮ ਉਹਨਾਂ ਨੇ ਮੂੰਜੇ ਨੇ, ਹੈਡਗਵੇਅਰ ਨੇ, ਗੋਲਵਲਕਰ ਨੇ, ਸਾਵਰਕਰ ਨੇ ਦੇਖਿਆ ਵੇ ਬੈਕ 1920 'ਚ। 2014 ਤੋਂ ਉਹਦੀ ਸ਼ੁਰੂਆਤ ਹੁੰਦੀ ਹੈ ਜਦੋਂ ਮੋਹਨ ਭਾਗਵਤ ਨੇ ਕਿਹਾ ਕਿ 1000 ਸਾਲ ਬਾਅਦ ਹਿੰਦੂਆਂ ਦਾ ਰਾਜ ਆ ਗਿਆ, ਔਰ ਅੱਜ ਉਹ ਕਿਸ ਲੈਵਲ ਤੱਕ ਲੈ ਕੇ ਗਏ ਨੇ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਮਾਰਜ਼ੀਆ ਕੈਸੋਲਰੀ ਵਰਗੀਆਂ ਜਿਹੜੀਆਂ ਬਹਾਦਰ ਕਲਮਾਂ ਨੇ ਉਹ ਹੀ ਸਾਡੇ ਸਾਹਮਣੇ ਫੈਕਟ ਰੱਖ ਰਹੀਆਂ ਨੇ। ਕਾਸ਼ ਸਾਡੇ ਲੋਕਾਂ ਨੂੰ ਪੜ੍ਹਨ ਦਾ ਸ਼ੌਕ ਹੋਏ, ਪਤਾ ਹੋਏ ਸਰਾਊਂਡਿੰਗ 'ਚ ਕੀ ਚੱਲ ਰਿਹਾ ਹੈ। ਅਸੀਂ ਗੱਪਾਂ ਗੁੱਪਾਂ ਮਾਰ ਕੇ ਸੋਸ਼ਲ ਮੀਡੀਆ 'ਤੇ ਗਾਲੀ ਗਲੋਚ ਕਰਕੇ ਜੇ ਕੋਈ ਈਵਨ ਇਸ਼ੂ ਵੀ ਜੇ ਅਸੀਂ ਭਗਵੰਤ ਮਾਨ ਦੇ ਉਹ ਸਾਰਾ ਜੋ ਡਰਾਮੇਬਾਜ਼ੀ ਉਹਦੇ ਬਾਰੇ ਲਿਖਿਆ ਤੇ ਸੈਂਕੜਿਆਂ ਦੀ ਗਿਣਤੀ 'ਚ ਮੈਸੇਜ ਨੇ ਜੀ ਤੁਹਾਨੂੰ ਕੀ ਹੱਕ ਹੈ, ਫਲਾਣਾ ਵਧਾਈਆਂ ਦੇਣ ਤੇ ਲੱਗੇ ਨੇ। ਤੇ ਮੈਂ ਕਈ ਵਾਰੀ ਸੋਚਦਾ, ਮੈਨੂੰ ਉਹ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਹੁੰਦਾ ਕਿ ਪਲੇਟੋ ਜਿਹੜਾ ਸੁਕਰਾਤ ਦਾ ਫੋਲੋਅਰ ਔਰ ਸੁਕਰਾਤ ਨੂੰ ਵੀ ਉਹਨੇ ਹੀ ਲਫ਼ਜ਼ ਦਿੱਤੇ, ਉਹਨੇ ਕਿਹਾ ਕਿ ਵੀ ਲੋਕਾਂ ਨੂੰ ਉਹੀ ਲੀਡਰ ਮਿਲਦੇ ਨੇ ਜੋ ਡਿਜ਼ਰਵ ਕਰਦੇ ਨੇ। ਔਰ ਮੈਨੂੰ ਇਹ ਲੱਗਦਾ ਕਿ ਭਾਈ ਜੇ ਅੱਜ ਇਸ ਲੈਵਲ ਤੇ ਅਸੀਂ ਪਹੁੰਚ ਗਏ ਹਾਂ ਕਿ ਭਗਵੰਤ ਮਾਨ ਜਾਂ ਉਸ ਲੈਵਲ ਦੇ ਜਿਹੜੇ ਲੋਕ ਨੇ ਉਹ ਸਾਨੂੰ ਲੱਗਦਾ ਕਿ ਵੀ ਇਹ ਸਾਡੇ ਲੀਡਰਸ਼ਿਪ ਰੋਲ 'ਚ ਔਰ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਬਣਾ ਦਿੱਤਾ ਹੈ ਕਿ ਭਾਈ ਇਹਨਾਂ ਦੇ ਉੱਤੇ ਕੋਈ ਤਨਕੀਦ ਨਹੀਂ ਹੋ ਸਕਦੀ, ਉਹ ਜੋ ਮਰਜ਼ੀ ਕਰੀ ਜਾਣ। ਸੋ ਮੇਰਾ ਖਿਆਲ ਹੈ ਫਿਰ ਇਹੋ ਜਿਹੇ ਹਾਲਾਤਾਂ 'ਚ ਜੋ ਕੁਛ ਫਿਰ ਨਾਜ਼ੀਜ਼ਮ ਜਾਂ ਫਾਸ਼ਿਜ਼ਮ ਨੇ ਕੀਤਾ ਤੇ ਜੋ ਫਿਰ ਤਬਾਹੀਆਂ ਹੁੰਦੀਆਂ ਨੇ ਉਹ ਇਹਦੀ ਵਜ੍ਹਾ ਕਰਕੇ ਹੀ ਹੁੰਦੀਆਂ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।